ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਭਾਰਤ ਦੇ ਵਿੱਚ ਜਿਹੜਾ ਸਾਰਾ ਘਟਨਾਕ੍ਰਮ ਬੀਤੀ ਕੱਲ ਵਾਪਰਿਆ ਉਸ ਬਾਬਤ ਗੱਲ ਕਰਾਂਗੇ। ਖਾਸ ਤੌਰ ਤੇ ਅਯੋਧਿਆ ਦੇ ਮੁਕਾਮ ਤੇ ਜਿੱਥੇ ਰਾਮ ਮੰਦਿਰ ਦਾ ਜਿਹੜਾ ਨੀਂਹ ਪੱਥਰ ਹੈ ਇੱਕ ਹਿਸਾਬ ਨਾਲ ਉਹ ਰੱਖਿਆ ਗਿਆ ਤੇ ਹੁਣ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਭਾਰਤ ਦਾ ਜਿਸ ਹਿਸਾਬ ਨਾਲ ਇੱਕ ਹਿਸਾਬ ਦੇ ਨਾਲ ਭਾਰਤ ਦਾ ਨਵਾਂ ਜਿਹੜਾ ਜਨਮ ਹੈ ਉਹ ਹੋਇਆ, ਜੋ 47 ਤੋਂ ਲੈ ਕੇ ਹੁਣ ਤੱਕ ਦਾ ਭਾਰਤ ਸੀ ਉਹ ਇੱਕ ਡਿਫਰੈਂਟ ਸੀ ਤੇ ਹੁਣ ਜਿਹੜਾ ਹੈ ਕੰਪਲੀਟਲੀ ਉਹਦਾ ਕਲਚਰ, ਜਿਸ ਹਿਸਾਬ ਨਾਲ ਗਵਰਨੈਂਸ ਹੁੰਦੀ ਹੈ ਭਾਰਤ ਦੀ, ਜਿਸ ਨੀਤੀ ਦੇ ਤਹਿਤ ਨੀਤੀਆਂ ਜਿਹੜੀਆਂ ਨੇ ਲਾਗੂ ਕੀਤੀਆਂ ਜਾਂਦੀਆਂ ਨੇ ਉਹ ਕੰਪਲੀਟਲੀ ਡਿਫਰੈਂਟ ਹੋਣਗੀਆਂ। ਇਹ ਗੱਲ ਸਿੱਧੇ ਤੌਰ ਤੇ ਮੋਦੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਸੋ ਸਿੱਧਾ ਕਹਿ ਲਿਆ ਜਾਵੇ ਕਿ ਭਾਰਤ ਦਾ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦਾ ਟੀਚਾ ਹੈ ਉਹਦਾ ਕੱਲ ਉਹਨਾਂ ਨੇ ਸਿੱਧੇ ਤੌਰ ਤੇ ਐਲਾਨ ਕਰ ਦਿੱਤਾ। ਸੋ ਇਹ ਗੱਲ ਜਿੱਥੇ ਸਾਡੇ ਸਾਹਮਣੇ ਆਉਂਦੀ ਹੈ, ਇਹਦੇ ਨਾਲ ਇੱਕ ਹੋਰ ਮਿਸ ਇਨਫੋਰਮੇਸ਼ਨ ਇਸ ਸਾਰੇ ਪਾਰਟ ਦੇ ਵਿੱਚ ਦੇਖਣ ਨੂੰ ਮਿਲੀ ਹੈ ਕਿ ਸਿੱਖਾਂ ਨੂੰ ਅਯੁੱਧਿਆ ਦੇ ਨਾਲ, ਰਾਮ ਮੰਦਿਰ ਦੇ ਨਾਲ ਜੋੜਨ ਦੇ ਲਈ ਬੜੇ ਵੱਡੇ ਲੈਵਲ ਦੇ ਉੱਤੇ ਜਿਹੜਾ ਇੱਕ ਪ੍ਰੋਪੇਗੈਂਡਾ ਹੈ ਵੱਖ-ਵੱਖ ਸ਼ਖਸੀਅਤਾਂ ਵੱਲੋਂ, ਵੱਖ-ਵੱਖ ਥਾਵਾਂ ਵੱਲੋਂ ਜਾਂ ਵੱਖ-ਵੱਖ ਨੁਕਤਿਆਂ ਨੂੰ ਜੋੜ ਕੇ ਉਹ ਕੀਤਾ ਗਿਆ, ਜਿਹਦੇ ਵਿੱਚ ਨਰਿੰਦਰ ਮੋਦੀ ਆਪ ਵੀ ਸ਼ਾਮਲ ਨੇ। ਜਦੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਿਹੜਾ ਜ਼ਿਕਰ ਕਰਦਿਆਂ ਉਹਨਾਂ ਨੂੰ ਰਮਾਇਣ ਦੇ ਨਾਲ ਜੋੜਿਆ ਕਿ ਰਚਨਾ ਉਹਨਾਂ ਵੱਲੋਂ ਕੀਤੀ ਗਈ ਹੈ, ਜਾਂ ਇਕਬਾਲ ਸਿੰਘ ਵੱਲੋਂ ਇਹ ਗੱਲ ਕਹੀ ਗਈ ਕਿ ਜਿਹੜਾ ਪਾਰਟ ਹੈ ਸਿੱਖਾਂ ਦਾ ਸੰਬੰਧ ਜਾ ਕੇ ਜੁੜਦਾ ਆ। ਜਦੋਂ ਅਸੀਂ ਦੇਖਦੇ ਹਾਂ ਰਾਮ ਦੀ ਗੱਲ ਹੁੰਦੀ ਹੈ, ਭਗਵਾਨ ਰਾਮ ਦੀ, ਤੇ ਉਹਨਾਂ ਦਾ ਜਦੋਂ ਦੇਖਦੇ ਹਾਂ ਵੀ ਉਹਨਾਂ ਦੀ ਡਿਸੈਂਡੈਂਸ ਜਿਹੜੀ ਹੈਗੀ ਹੈ ਉਹਦੇ ਨਾਲ ਜਿਹੜੀ ਹੈ ਲੀਨੇਜ ਜੁੜਦੀ ਹੈ। ਤੇ ਈਵਨ ਇੱਥੇ ਤੱਕ ਕਿ ਬੀਜੇਪੀ ਦੇ ਇੱਕ MP ਵੱਲੋਂ ਇੱਥੇ ਤੱਕ ਇਹ ਗੱਲ ਕਹੀ ਗਈ ਹੈ ਕਿ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਜਿਹਦਾ ਹੁਣ ਨਿਰਮਾਣ ਹੋ ਜਾ ਰਿਹਾ, ਉੱਥੇ ਬਾਬਰੀ ਮਸਜਿਦ ਦਾ ਕਬਜ਼ਾ ਛਡਾਉਣ ਦੇ ਲਈ 10ਵੇਂ ਪਾਤਸ਼ਾਹ ਨੇ ਜਿਹੜੀ ਹੈ ਉੱਥੇ ਫੌਜ ਜਿਹੜੀ ਹੈ ਚੜਾਈ ਸੀ। ਸੋ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਬੜੇ ਵੱਖ-ਵੱਖ ਤਰੀਕਿਆਂ ਦੇ ਨਾਲ, ਵੱਖ-ਵੱਖ ਨੁਕਤਿਆਂ ਦੇ ਰਾਹੀਂ ਜਿਹੜਾ ਹੈ ਸਿੱਖਾਂ ਨੂੰ ਰਾਮ ਮੰਦਿਰ ਦੇ ਨਾਲ, ਅਯੁੱਧਿਆ ਦੇ ਨਾਲ ਜਿਹੜੀ ਜੋੜਨ ਦੀ ਕੋਸ਼ਿਸ਼ ਹੈ ਉਹ ਸਾਡੇ ਸਾਹਮਣੇ ਹੈ। ਤੇ ਇਸ ਬਾਬਤ ਹੀ ਅੱਜ ਅਸੀਂ ਗੱਲ ਕਰਾਂਗੇ, ਜਿਹੜੀ ਇਹ ਮਿਸ ਇਨਫੋਰਮੇਸ਼ਨ ਹੈ ਕਿਸ ਲੈਵਲ ਤੱਕ ਇਹਦਾ ਜਿਹੜਾ ਪ੍ਰਚਾਰ ਹੈ ਉਹ ਕੀਤਾ ਜਾ ਰਿਹਾ ਹੈ। ਇਹ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਸਰਦਾਰ ਸਰਬਜੀਤ ਸਿੰਘ ਘੁਮਾਣ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਨਾਰਮਲੀ ਉਹਨਾਂ ਦਾ ਸ਼ੋਅ ਇਸ ਸ਼ੋਅ ਤੋਂ ਬਾਅਦ ਹੁੰਦਾ ਹੈ ਖਬਰ ਦੀ ਖਬਰ, ਪਰ ਅੱਜ ਕੁਝ ਕਾਰਨਾਂ ਕਰਕੇ ਉਹਨਾਂ ਦਾ ਸ਼ੋਅ ਨਹੀਂ ਹੋਵੇਗਾ ਤੇ ਸੋ ਇਸੇ ਗੁਫ਼ਤਗੂ ਸ਼ੋਅ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਸਾਂਝ ਹੈਗੀ ਉਹਨਾਂ ਦੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ। ਘੁਮਾਣ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ, ਕਿਵੇਂ ਦੇਖਦੇ ਹੋ ਜਿਹੜੀ ਇਹ ਮਿਸ ਇਨਫੋਰਮੇਸ਼ਨ ਹੈ ਉਹ ਮੋਦੀ ਵੱਲੋਂ ਦਾਅਵਾ ਕਰਨਾ ਹੋਵੇ 10ਵੇਂ ਪਾਤਸ਼ਾਹ ਨੂੰ ਰਮਾਇਣ ਨਾਲ ਜੋੜਨ ਦੀ ਗੱਲ ਹੋਵੇ, ਜਾਂ ਭਾਗਵਤ ਦਾ ਮੋਹਨ ਭਾਗਵਤ ਦਾ ਬਿਆਨ ਹੋਵੇ, ਜਾਂ ਇਕਬਾਲ ਸਿੰਘ ਜਿਹੜੇ ਕਿ ਮੈਂ ਉਹਨਾਂ ਦਾ ਸ਼ਖਸੀਅਤ ਤੌਰ ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੂੰਗਾ, ਪਰ ਉਹਨਾਂ ਨੂੰ ਸਿੱਖਾਂ ਦੇ ਨਾਲ ਜੋੜ ਕੇ ਜਿਹੜੀਆਂ ਗੱਲਾਂ, ਜਿਹੜੇ ਦਾਅਵੇ ਉਹਨਾਂ ਵੱਲੋਂ ਕੀਤੇ ਗਏ ਆ, ਕਿਵੇਂ ਦੇਖਦੇ ਹੋ ਇਹ ਓਵਰਆਲ ਇਹ ਸਾਰੇ ਪਾਰਟ ਨੂੰ? ਦੇਖੋ, ਜਿਹੜਾ ਹਿੰਦੂ ਤੇ ਵੀ ਫੋਰਸਾਂ ਦਾ ਪ੍ਰੋਜੈਕਟ ਵਾ ਉਹ ਕੋਈ ਲੁਕਿਆ ਛਿਪਿਆ ਤਾਂ ਹੈ ਨਹੀਂ। ਜਿਹੜੀ ਗੱਲ ਮਲਾਨ ਕੁੰਦਰਾ ਦੀਆਂ ਜਿਹੜੀਆਂ ਲਾਈਨਾਂ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੈਗੀਆਂ ਵੀ ਜਿਸ ਕੌਮ ਨੂੰ ਨਸ਼ਟ ਕਰਨਾ ਹੋਵੇ ਉਹਦੀ ਯਾਦਦਾਸ਼ਤ ਜਿਹੜੀ ਆ ਉਹ ਮਿਟਾ ਦੇਣੀ ਚਾਹੀਦੀ ਆ, ਉਹਦੀਆਂ ਕਿਤਾਬਾਂ, ਉਹਦਾ ਸੱਭਿਆਚਾਰ ਸਾਰਾ ਕੁਝ ਤਬਾਹ ਕਰ ਦਿਓ, ਫਿਰ ਆਪਦੇ ਕੋਲੋਂ ਨਵੀਆਂ ਕਿਤਾਬਾਂ ਲਿਖਾ ਦਿਓ, ਨਵਾਂ ਸੱਭਿਆਚਾਰ ਘੜ ਦਿਓ, ਨਵਾਂ ਇਤਿਹਾਸ ਘੜ ਦਿਓ, ਫਿਰ ਉਹ ਕੌਮ ਜਿਹੜੀ ਆ ਭੁੱਲ ਜੂਗੀ ਕਿ ਉਹ ਪਹਿਲਾਂ ਕੀ ਹੁੰਦੀ ਸੀ। ਉਹੀ ਸਾਰੀ ਖੇਡ ਜਿਹੜੀ ਆ ਇੱਥੇ ਖੇਡੀ ਜਾ ਰਹੀ। ਇਹ ਜਿਹੜਾ ਜਾਣੀ ਕਿ ਅਸੀਂ ਜਿਹੜਾ ਰਾਮ ਮੰਦਿਰ ਦੇ ਭੂਮੀ ਪੂਜਨ ਮੌਕੇ ਸਿਖਰ ਤੇ ਗਈ ਗੱਲ ਦੇਖ ਲਈ, ਇਦੋਂ ਪਹਿਲਾਂ ਪਿਛਲੇ ਲੰਮੇ ਅਰਸੇ ਤੋਂ ਹੌਲੀ ਕਰਕੇ ਉਹ ਗੱਲ ਇੱਥੇ ਤੱਕ ਲੈ ਕੇ ਆਏ ਨੇ। ਪਿਛਲੇ 40-50 ਸਾਲ ਤੋਂ ਲਗਾਤਾਰ ਇਹੋ ਜਿਹਾ ਲਿਟਰੇਚਰ, ਇਹੋ ਜਿਹਾ ਮਾਹੌਲ, ਇਹੋ ਜਿਹੀਆਂ ਫਿਲਮਾਂ, ਇਹੋ ਜਿਹਾ ਸਾਹਿਤ ਪੈਦਾ ਕੀਤਾ ਜਾ ਰਿਹਾ ਜਿਹੜਾ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ ਤੋੜ ਦੇਵੇ ਤੇ ਹਿੰਦੂਇਜ਼ਮ ਨਾਲ ਜੋੜ ਦੇਵੇ। ਇਹੋ ਜਿਹੀਆਂ ਹਜ਼ਾਰਾਂ ਸ਼ਖਸੀਅਤਾਂ ਜਾਣ ਬੁੱਝ ਕੇ ਉਭਾਰੀਆਂ ਗਈਆਂ, ਉਹਨਾਂ ਦੇ ਰਾਹੀਂ ਬਹੁਤ ਕੁਝ ਇਹੋ ਜਿਹਾ ਸਿੱਖਾਂ ਦੇ ਮਨਾਂ 'ਚ ਵਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
ਤੇ ਇਹ ਜਿਹੜਾ ਸਾਰਾ ਕੁਝ ਪਿਛਲੇ ਸਮੇਂ ਤੋਂ ਇੰਨੇ ਟਾਈਮ ਤੋਂ ਅਗਲੇ ਮਿਹਨਤ ਕਰ ਰਹੇ ਸੀਗੇ, ਤੇ ਉਹਨੂੰ ਇੱਕ ਵਾਰੀ ਉਹਨਾਂ ਨੇ ਜਦੋਂ ਸਿਖਰ ਤੇ ਲੈ ਕੇ ਜਾਣ ਨਾਲ ਜੋ ਛਾਨਣਾ ਲਾਇਆ ਨਾ, ਜਦੋਂ ਉਹਨਾਂ ਨੇ ਰਾਮ ਮੰਦਿਰ ਦੇ ਭੂਮੀ ਪੂਜਨ ਮੌਕੇ ਸਿੱਖ ਕੌਮ ਦੀਆਂ ਕੁਝ ਸ਼ਖਸੀਅਤਾਂ ਨੂੰ, ਜਿਨ੍ਹਾਂ ਤੇ ਉਹਨਾਂ ਨੂੰ ਆਸ ਸੀਗੀ ਕਿ ਇਹ ਸਾਡੇ ਇਸ ਪ੍ਰੋਜੈਕਟ ਦੇ ਵਿੱਚ ਬੜੀਆਂ ਸੌਖੀਆਂ ਹੁਣ ਆ ਜਾਣਗੇ, ਉਹਨਾਂ ਨੂੰ ਸੱਦਿਆ। ਸਭ ਤੋਂ ਪਹਿਲੀ ਗੱਲ ਤਾਂ ਚੰਗੀ ਜਿਹੜੀ ਵਾਪਰੀ ਉਹਦੀ ਜੇ ਚਰਚਾ ਕਰਨੀ ਹੋਵੇ ਤਾਂ ਸਾਡੀ ਸਾਰੀ ਕੌਮ ਜਿਹੜੀ ਆ ਇਸ ਮੌਕੇ ਇਕਜੁੱਟ ਤੇ ਇਕਮੁੱਠ ਰਹੀ ਆ। ਉਹਨਾਂ ਨੇ ਉਸ ਪ੍ਰੋਜੈਕਟ ਦੀ ਸਭ ਤੋਂ ਪਹਿਲਾਂ ਫੂਕ ਕੱਢਤੀ ਜਿੱਦਣ ਉੱਥੇ, ਜੇਕਰ ਜਿੰਨਿਆਂ ਨੂੰ ਸੱਦਿਆ ਹੋਇਆ ਸੀ, ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਸੱਦਾ ਪੱਤਰ ਆਇਆ ਸੀ, ਜਿਹੜੇ ਐਸ.ਐਮ. ਬਾਦਲ ਦਾ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ, ਹੋਰ ਵੀ ਬੜਿਆਂ ਨੂੰ ਆਇਆ ਹੋਣਾ ਸੱਦਾ ਪੱਤਰ। ਉਹਨਾਂ ਸਾਰਿਆਂ ਦੀ ਹਾਜ਼ਰੀ ਵਿੱਚ ਇਹ ਐਲਾਨ ਅਗਲੇ ਕਰਨਾ ਚਾਹੁੰਦੇ ਸੀਗੇ ਵੀ ਜਿਹੜੇ ਸਿੱਖ ਨੇ ਉਹ ਤਾਂ ਲਵ ਕੁਸ਼ ਦੀ ਔਲਾਦ ਨੇ, ਸਿੱਖ ਤਾਂ ਜਿਹੜੇ ਨੇ ਉਹ ਹਿੰਦੂਆਂ ਦੀ ਰਾਖੀ ਲਈ ਸਿਰਜੇ ਗਏ ਨੇ, ਜਾਂ ਜੋ ਵੀ ਕੁਛ ਉਹ ਪਿਛਲੇ ਲੰਮੇ ਅਰਸੇ ਤੋਂ ਕਹਿੰਦੇ ਆ। ਜਿਹੜਾ ਕੁਛ ਹੁਣ ਉਹਨਾਂ ਨੇ ਕਿਹਾ ਤਾਂ ਹੈਗਾ, ਪਰ ਜਿਹੜੀ ਮੋਹਰ ਲੱਗਣੀ ਸੀ ਪੰਥ ਦੀ, ਵੀ ਆਹ ਦੇਖੋ ਜੀ ਪੰਥ ਦੀਆਂ ਵੱਡੀਆਂ ਸ਼ਖਸੀਅਤਾਂ, ਪੰਥ ਦਾ ਵੱਡਾ ਹਿੱਸਾ ਇੱਥੇ ਬੈਠਾ, ਉਹ ਚੀਜ਼ ਨਹੀਂ ਵਾਪਰ ਸਕੀ ਕਿਉਂਕਿ ਕੌਮ ਇਕਜੁੱਟ ਰਹੀ, ਇਕਮੁੱਠ ਰਹੀ। ਇਹਦੇ ਲਈ ਅੱਜ ਦੀ ਜਿਹੜੀ ਸਿੱਖ ਨੌਜਵਾਨੀ ਆ ਉਹਨੂੰ ਮੈਂ ਖਾਸ ਤੌਰ ਦੇ ਉੱਤੇ ਵਧਾਈ ਦਾ ਪਾਤਰ ਮੰਨਦਾ, ਜਿਨ੍ਹਾਂ ਦਾ 1984 ਵਾਲੇ ਫਨੋਮਨੇ ਤੋਂ ਜਿਹੜਾ ਮਾਈਂਡ ਪ੍ਰਭਾਵਿਤ ਆ, ਉਹ ਸਾਰੇ ਦੇ ਸਾਰੇ ਹਿੰਦੂ ਬਾਰੇ, ਹਿੰਦੂਇਜ਼ਮ ਬਾਰੇ ਹੋਰ ਤਰੀਕੇ ਨਾਲ ਦੇਖਦੇ ਆ। ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ, ਉਮਰ ਦਰਾਜ ਸਾਡੀ ਕੌਮ ਦਾ ਹਿੱਸਾ ਵਾ, ਉਹਨਾਂ ਦੇ ਮਨਾਂ 'ਚ ਅਜੇ ਵੀ ਹਿੰਦੂ ਸਿੱਖ ਏਕਤਾ ਵਾਲਾ ਬੁਖਾਰ ਉਹਨਾਂ ਨੂੰ ਹੈਗਾ। ਉਹਨਾਂ ਨੂੰ 1984 ਵੀ ਉਵੇਂ ਇੰਡੀਆ ਨਾਲੋਂ ਜਾਂ ਹਿੰਦੂ ਨਾਲੋਂ ਉਸ ਤਰੀਕੇ ਨਾਲ ਉਹਨਾਂ ਨੂੰ ਮਹਿਸੂਸ ਨਹੀਂ ਕਰਵਾ ਸਕਿਆ ਜਿਵੇਂ 1984 ਤੋਂ ਬਾਅਦ ਵਾਲੇ ਜਿਹੜੇ ਇਸ ਟਾਈਮ ਦੀ ਜਿਹੜੀ ਯੰਗ ਜਨਰੇਸ਼ਨ ਆ ਸਾਡੀ ਕੌਮ ਦੀ, ਉਹ ਸਾਰੇ ਦੇ ਸਾਰੇ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਆ। ਇਸ ਕਰਕੇ ਇਹ ਗੱਲ ਤਾਂ ਹੁਣ ਬਾਅਦ ਵਿੱਚ ਆਈ ਆ ਕਿ ਰਾਮ ਮੰਦਿਰ ਦੇ ਮੌਕੇ ਉਹਨਾਂ ਨੇ ਭੂਮੀ ਪੂਜਨ ਮੌਕੇ ਆਹ ਕਿਹਾ, ਉਹ ਕਿਹਾ, ਪਰ ਇਹ ਤੋਂ ਪਹਿਲਾਂ ਹੀ ਕੌਮ ਦੇ ਵਿੱਚ ਪਿਛਲੇ 15-20 ਦਿਨ ਤੋਂ ਇਸ ਮਸਲੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਹੋਰ ਢੰਗ ਤਰੀਕਿਆਂ ਨਾਲ ਕੌਮ ਦੀਆਂ ਨੌਜਵਾਨ ਜਥੇਬੰਦੀਆਂ ਵੱਲੋਂ ਜਿਹੜਾ ਸੀਗਾ ਪੂਰਾ ਮਾਹੌਲ ਸਿਰਜਿਆ ਗਿਆ, ਜਿਹਦੀ ਕਰਕੇ ਪੂਰੀ ਦੀ ਪੂਰੀ ਕੌਮ ਦੇ ਵਿੱਚ ਪਹਿਲਾਂ ਹੀ ਮਾਹੌਲ ਬਣਿਆ ਹੋਇਆ ਸੀ ਕਿ ਉੱਥੇ ਕਿਸੇ ਨੇ ਜਾਣਾ ਨਹੀਂ, ਨਾ ਜਾਇਓ। ਤੇ ਜਦੋਂ ਜਿਹੜਾ ਬੰਦਾ ਗਿਆ ਉਹਦੇ ਬਾਰੇ ਸਾਫ਼ ਜਿਹੀ ਆ ਗੱਲ ਵੀ ਲੈ ਦੇ ਕੇ ਪਿਛਲੇ 70-80 ਸਾਲ ਤੋਂ, ਜਦੋਂ ਤੋਂ 1925 ਤੋਂ RSS ਵਾਲੇ ਲੱਗੇ ਹੋਏ ਨੇ, 1947 ਤੋਂ ਇਹ ਹਿੰਦੂ ਤਵੀ ਫੋਰਸਾਂ ਲੱਗੀਆਂ ਹੋਈਆਂ ਨੇ, ਪਿਛਲੇ 15-20 ਸਾਲ ਤੋਂ ਖਾਸ ਤੌਰ ਤੇ ਜਦੋਂ ਤੋਂ ਅਡਵਾਨੀ ਮੋਦੀ ਮਾਰਕਾ ਜਿਹੜੇ ਲੋਕ ਨੇ ਉਹਨਾਂ ਕੋਲੇ ਸੱਤਾ ਆਈ ਆ, ਉਹ ਲੱਗੇ ਹੋਏ ਨੇ। ਤੇ ਲੈ ਦੇ ਕੇ ਖੱਟਿਆ ਕੀ ਆ, ਇਕੱਲਾ ਇੱਕ ਸ਼ਖਸੀਅਤ, ਇੱਕ ਬੰਦਾ ਜਿਹੜਾ ਸੀਗਾ, ਉਹਨੂੰ ਜਿਹੜਾ ਉੱਥੇ ਜਾ ਕੇ ਝੂਠ ਬੋਲਿਆ ਵੀ ਮੈਂ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਜਥੇਦਾਰ ਹਾਂ, ਉਹ ਬੰਦਾ ਪਹਿਲਾਂ ਹੀ ਕੌਮ ਨੇ ਰੱਦ ਕੀਤਾ ਹੋਇਆ। ਉਸ ਬੰਦੇ ਤੋਂ 2-4 ਗੱਲਾਂ ਕਹਾ ਕੇ ਜਿਹੜਾ ਜਾਣੀ ਕਿ ਅਸਲ ਵਿੱਚ ਜਿੱਡੀ ਵੱਡੀ ਛਾਲ ਉਹ ਮਰਵਾਉਣ ਨੂੰ ਫਿਰਦੇ ਸੀ ਇਸ ਮੌਕੇ ਆਪਦੇ ਏਜੰਡੇ ਨੂੰ, ਓਡੀ ਵੱਡੀ ਗੱਲ ਹੋਈ ਨਹੀਂ, ਉਹ ਉਹਨਾਂ ਤੋਂ ਨਹੀਂ ਬਣ ਸਕੀ ਕਿਉਂਕਿ ਸਾਡੀ ਕੌਮ ਦਾ ਇਕਜੁੱਟਤਾ। ਧੰਨਵਾਦ ਕਰਦੇ ਆ ਸਾਰਿਆਂ ਉਹਨਾਂ ਲੋਕਾਂ ਦਾ ਜਿਨ੍ਹਾਂ ਉੱਤੇ ਸਾਨੂੰ ਖਦਸ਼ਾ ਸੀਗਾ ਕਿ ਇਹ ਚਲੇ ਜਾਣਗੇ, ਪਰ ਗਏ ਨਹੀਂ, ਧੰਨਵਾਦ ਕਰਦੇ ਆ ਉਹਨਾਂ ਦਾ। ਪਰ ਹੁਣ ਜਿਹੜਾ ਉੱਥੇ ਇਹ ਉਹਨਾਂ ਨੇ ਗੱਲਾਂ ਕਹਿ ਕੇ ਬਿੱਲੀ ਥੈਲੇ ਤੋਂ ਬਾਹਰ ਪੂਰੀ ਤਰ੍ਹਾਂ ਆ ਗਈ। ਪਹਿਲਾਂ ਤਾਂ ਕੁਝ ਕੁ ਬੰਦੇ ਸੀਗੇ ਜਿਨ੍ਹਾਂ ਦੇ ਮਨ 'ਚ ਵਹਿਮ ਸੀਗਾ, ਇਸ ਮੌਕੇ ਸਾਰੀ ਦੀ ਸਾਰੀ ਕੌਮ ਦੇ ਵਿੱਚੋਂ ਉਹ ਬੰਦੇ ਜਿਨ੍ਹਾਂ ਨੂੰ ਅਜੇ ਵੀ ਹਿੰਦੂ ਸਿੱਖ ਏਕਤਾ ਦਾ ਜਿਹੜਾ ਵਹਿਮ ਅੰਦਰੋਂ ਜਾਂਦਾ ਨਹੀਂ ਹੈਗਾ, ਉਹਨਾਂ ਨੂੰ ਸਮਝ ਆ ਜਾਣੀ ਚਾਹੀਦੀ ਆ ਹੁਣ ਤਾਂ ਕਿ ਅਗਲੇ ਤੁਹਾਡੀ ਕੌਮ ਨੂੰ ਹੜੱਪਣਾ ਚਾਹੁੰਦੇ ਆ। ਜਿਵੇਂ ਕਿ ਆਪਾਂ ਪਿਛਲੇ ਲੰਮੇ ਅਰਸੇ ਤੋਂ 1920-25 ਵੇਲੇ ਤੋਂ ਹੀ ਪੜ੍ਹਦੇ ਆਉਂਦੇ ਆ ਕਿ ਮੁਖਾਲਫ ਨੇ ਇਹ ਗੱਲ ਕਹੀ ਸੀਗੀ ਕਿ ਇਹ ਜਿਹੜਾ ਹਿੰਦੂਇਜ਼ਮ ਆ ਇਹ ਇੱਕ ਅਜਗਰ ਵਾਂਗੂ ਆ ਜਿਹੜਾ ਖੜੇ ਖੜੋਤੇ ਧਰਮਾਂ ਨੂੰ, ਪਹਿਲਾਂ ਬੋਧੀਆਂ ਨੂੰ, ਜੈਦੀਆਂ ਨੂੰ ਹੜੱਪ ਲਿਆ ਤੇ ਹੁਣ ਸਿੱਖੀ ਨੂੰ ਨਿਸ਼ਾਨਾ ਬਣਾਈ ਬੈਠਾ। ਸੋ ਸਿੱਖੀ ਨੂੰ ਹੜੱਪਣ ਦੇ ਲਈ ਉਹਨਾਂ ਦਾ ਪ੍ਰੋਜੈਕਟ ਜਿਹੜਾ ਚੱਲ ਰਿਹਾ, ਉਸ ਪ੍ਰੋਜੈਕਟ ਦੇ ਵਿੱਚ ਮੋਦੀ ਨੇ ਹੁਣ ਸਰਕਾਰ ਦਾ ਇੱਕ ਪ੍ਰਧਾਨ ਮੰਤਰੀ ਆ, ਉਹ ਉੱਥੇ ਖੜ ਕੇ ਜੋ ਗੱਲਾਂ ਉਹਨੇ ਕਹਿ ਦਿੱਤੀਆਂ ਨੇ, ਹੁਣ ਸਾਡੀ ਸਾਰੀ ਦੀ ਸਾਰੀ ਕੌਮ ਦਾ ਏਕਾ ਹੋਣਾ ਚਾਹੀਦਾ ਇਸ ਮਸਲੇ ਉੱਤੇ, ਇਸ ਨੁਕਤੇ ਉੱਤੇ ਕਿ ਅਸੀਂ ਬਚਣਾ ਕਿਵੇਂ। ਫਸ ਤਾਂ ਗਏ, ਕਿਸੇ ਬੰਦੇ ਦਾ ਫਸ ਜਾਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਨਿਕਲਣ ਦੇ ਲਈ ਆਪਾਂ ਚਾਰਾਜੋਈ ਕਿਵੇਂ ਕਰਨੀ ਆ, ਆਪਦੀ ਕੌਮ ਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ, ਆਪਦੀ ਹੋਂਦ ਹਸਤੀ ਦੀ ਲੜਾਈ ਆ ਜਿਹੜੀ ਅੱਜ ਦੇ ਇਸ ਮਾਡਰਨ ਯੁੱਗ ਦੇ ਵਿੱਚ ਅਸੀਂ ਕਿਵੇਂ ਲੜਨੀ ਆ, ਇਹਦੇ ਲਈ ਸਮੁੱਚੀ ਕੌਮ ਨੂੰ ਜਿਹੜਾ ਹੈਗਾ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਇਕਮੁੱਠ ਹੋ ਕੇ, ਇਕਜੁੱਟ ਹੋ ਕੇ ਸਰਪ੍ਰਸਤੀ ਅਕਾਲ ਤਖ਼ਤ ਸਾਹਿਬ ਦੀ ਚਾਹੀਦੀ ਹੈ। ਤੇ ਇੱਥੇ ਸਾਨੂੰ ਇੱਕ ਫਤਿਹ ਖਾਲਸਾ ਟਾਈਪ ਕੋਈ ਸਮਾਗਮ ਜਿਹੜਾ ਹੈਗਾ ਉਹ ਕਰਨ ਦਾ ਵੇਲਾ ਆ ਗਿਆ, ਕਿਉਂਕਿ ਲਕੀਰ ਖਿੱਚੀ ਜਾ ਚੁੱਕੀ ਆ। ਜਿਹਨੇ ਲਕੀਰ ਦੇ ਪਰਲੇ ਪਾਸੇ ਜਾਣਾ, ਇਕਬਾਲ ਸਿੰਘ ਵਰਗਿਆਂ ਨੇ, ਉਹਨਾਂ ਲਈ ਵੀ ਮੌਕਾ ਖੁੱਲ੍ਹਾ, ਜਿਨ੍ਹਾਂ ਨੇ ਪੰਥ ਵਾਲੇ ਪਾਸੇ ਭੁਗਤਣਾ ਉਹਨਾਂ ਲਈ ਵੀ ਮੌਕਾ ਖੁੱਲ੍ਹਾ। ਜੀ ਬਿਲਕੁਲ ਘੁਮਾਣ ਸਾਹਿਬ, ਇੱਥੇ ਗੱਲ ਜਿਹੜੀ ਤੁਸੀਂ ਕੀਤੀ ਹੈ, ਮੈਂ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈ ਇਹਦਾ ਥੋੜਾ ਜਿਹਾ ਪਿਛੋਕੜ ਵੀ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਇਹ ਬੀਜੇਪੀ MP ਵੱਲੋਂ
ਦਾਅਵਾ ਕੀਤਾ ਜਾਣਾ ਕਿ ਜੀ ਬਾਬਰੀ ਮਸਜਿਦ ਨੂੰ ਲਿਬਰੇਟ ਕਰਾਉਣ ਦੇ ਲਈ ਜਿਹੜਾ ਹੈ ਜਾਂ ਉੱਥੇ ਮੰਦਿਰ ਉਸਾਰਨ ਦੇ ਲਈ ਹਿੰਦੂਆਂ ਦੇ ਹੱਕ ਦੇ ਵਿੱਚ ਭੁਗਤਣ ਦੇ ਲਈ 10ਵੇਂ ਪਾਤਸ਼ਾਹ ਵੱਲੋਂ ਜੰਗ ਲੀਡ ਕਰਨ ਦੀ ਗੱਲ ਕੀਤੀ ਗਈ ਹੈ। ਇਹ ਹਮੇਸ਼ਾ ਦਾਅਵਾ ਕੀਤਾ ਜਾਂਦਾ ਹੈ ਕਿ ਜੀ ਜਿਹੜੇ ਸਿੱਖ ਨੇ ਇਹ ਹਿੰਦੂਆਂ ਦੀ ਖੜਗਧਾਰੀ ਬਾਂਹ ਨੇ ਜਾਂ ਸਿੱਖਾਂ ਦਾ ਜਨਮ ਹੀ ਇਸ ਲਈ ਹੋਇਆ ਸੀ ਕਿ ਉਹ ਹਿੰਦੂਆਂ ਦੀ ਰੱਖਿਆ ਦੇ ਲਈ ਰੱਖਿਆ ਦੇ ਲਈ ਉਹਨਾਂ ਨੂੰ ਜਿਹੜਾ ਹੈ ਸਿੱਖ ਪੰਥ ਦੀ ਜਿਹੜੀ ਹੈ ਸਾਜਣਾ ਉਹ ਕੀਤੀ ਗਈ ਸੀ। ਸੋ ਜਿਹੜਾ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਦੀ ਇਹ ਨੀਤੀ ਹੈ, ਇਹਦਾ ਥੋੜਾ ਜਿਹਾ ਪਿਛੋਕੜ ਜੇ ਤੁਸੀਂ ਸਾਡੇ ਨਾਲ ਸਾਂਝਾ ਕਰ ਸਕੋ ਤੇ ਤਾਂ ਕਿ ਸਮਝ ਆ ਸਕੇ ਵੀ ਇਹ ਚੱਲ ਕੀ ਰਿਹਾ ਹੈ ਸਾਰਾ। ਇਹੋ ਜਿਹੀਆਂ ਬਹੁਤ ਸਾਰੀਆਂ ਹੋਰ ਗੱਲਾਂ ਝੂਠੀਆਂ ਮਨੋਕਲਪਤ ਪੰਥ ਵਿੱਚ ਤੋਰੀਆਂ ਹੋਈਆਂ ਨੇ, ਜਿਹੜੀਆਂ ਕਿ ਹਰ ਜਿਹੜੀ ਹਕੂਮਤ ਹੁੰਦੀ ਆ ਨਾ ਜੀ, ਉਹਨੇ ਇਹੋ ਜਿਹਾ ਕੁਝ ਕਰਨਾ ਹੀ ਹੁੰਦਾ। ਸਾਨੂੰ ਯਾਦ ਰੱਖਣ ਦੀ ਲੋੜ ਆ ਕਿਸੇ ਵੇਲੇ ਇਹ ਵੀ ਗੱਲਾਂ ਅੰਗਰੇਜ਼ ਪੀਰੀਅਡ ਦੇ ਵਿੱਚ ਆਈਆਂ ਕਿ ਜੀ ਇੱਕ ਦਿਨ ਗੁਰੂ ਸਾਹਿਬ ਕਿਲੇ ਦੇ ਉੱਤੇ ਖੜੇ ਸੀ, ਪਾਛੋਂ ਵੱਲ ਦੇਖ ਰਹੇ ਸੀਗੇ ਤੇ ਕਹਿ ਰਹੇ, ਜਦੋਂ ਪੁੱਛਿਆ ਸਿੰਘਾਂ ਨੇ ਤਾਂ ਕਹਿੰਦੇ ਜੀ ਪਾਛੋਂ ਵੱਲੋਂ ਮੇਰਾ ਟੋਪੀ ਵਾਲਾ ਸਿੱਖ ਆਊਗਾ। ਏਦਾਂ ਦੀਆਂ ਗੱਲਾਂ ਵੀ ਪਿਛਲੇ ਸਮੇਂ 'ਚ ਚਲਾਈਆਂ ਗਈਆਂ ਸੀ। ਅੱਜ ਹਿੰਦੂਇਜ਼ਮ ਵਾਲੇ ਆ ਜਿਹੜੇ, ਇਹਨਾਂ ਨੇ ਇਹੋ ਜਿਹੀਆਂ ਬੇਅੰਤ ਕਿਤਾਬਾਂ ਬੇਅੰਤ ਲਿਟਰੇਚਰ ਲਿਖਿਆ, ਉਹਦੇ ਵਿੱਚ ਜਿਹੜੀ ਇਹ ਗੱਲ ਚੱਲਦੀ ਆ ਇੱਕ ਚਲਾਈ ਆ ਵੀ ਪਹਿਲੀ FIR ਜਿਹੜੀ 1757 ਤੋਂ 49 ਦੇ ਸ਼ਬਦ ਲੱਗੇ ਦੀ ਉਹ ਗੱਲ ਕਹਿੰਦੇ ਵੀ ਉਹ ਸਿੱਖ ਜਿਹੜੇ ਸੀ ਉੱਥੇ ਗਏ ਸੀ। ਹੁਣ 1857 ਦੇ ਲਾਗੇ ਦੀਆਂ ਜੇ ਆਪਾਂ ਗੱਲਾਂ ਕਰੀਏ ਤਾਂ ਉਹਨਾਂ ਦਿਨਾਂ ਦੇ ਵਿੱਚ ਸਾਡਾ ਸਿੱਖਾਂ ਦਾ ਜਿਹੜਾ ਮਾਈਂਡਸੈਟ ਸੀ ਉਹ ਇੱਕ ਤਾਂ ਇਹ ਸੀ ਵੀ ਅਸੀਂ ਮੁਸਲਮਾਨਾਂ ਤੋਂ ਇਤਿਹਾਸ ਵਿੱਚ ਇਸਲਾਮ ਨੂੰ ਮੰਨਣ ਵਾਲੇ ਹਾਕਮਾਂ ਤੋਂ ਮੁਗਲਾਂ ਪਠਾਨਾਂ ਤੋਂ ਬੜੀਆਂ ਸੱਟਾਂ ਖਾਧੀਆਂ ਸੀ ਤੇ ਸਾਡਾ ਰਾਜ ਭਾਗ ਆ ਜਿਹੜਾ ਜਦੋਂ ਅਸੀਂ ਲਿਆ ਉਹ ਇੱਥੇ ਜਿਹੜੀ ਧਿਰ ਤੋਂ ਭਜਾ ਕੇ ਲਿਆ ਉਹ ਸੀਗੇ ਇਹ ਮੁਗਲ ਪਠਾਨ ਮੁਸਲਮਾਨ, ਜਾਣੀ ਕਿ ਜਿਹਨਾਂ ਨੂੰ ਆਪਣੇ ਮੋਟੇ ਪੰਜਾਬੀ 'ਚ ਮੁਸਲਮਾਨ ਕਹਿ ਲੈਂਦੇ ਆ, ਇਸਲਾਮ ਨੂੰ ਮੰਨਣ ਵਾਲੇ। ਤੇ ਜਦੋਂ ਹਿੰਦੂ ਭਾਈਚਾਰਾ ਉਦੋਂ ਪਹਿਲਾਂ ਲਗਾਤਾਰ ਹੀ ਇਹ ਗੱਲ ਕਹਿੰਦਾ ਆ ਰਿਹਾ ਸੀਗਾ ਇਹ ਇਤਿਹਾਸ ਦਾ ਹਿੱਸਾ ਵੀ ਲਓ ਜੀ ਸਾਨੂੰ ਸਾਡਾ ਧਰਮ ਖਤਰੇ 'ਚ ਆਓ ਜੀ, ਸਾਨੂੰ ਬਚਾਓ। 9ਵੇਂ ਪਾਤਸ਼ਾਹ ਦੀ ਸ਼ਹਾਦਤ, ਫਿਰ ਵਾਰ-ਵਾਰ ਜਦੋਂ ਹਿੰਦਵਾਣੀਆਂ ਚੱਕ ਕੇ ਲੈ ਗਏ ਅਗਲੇ, ਫਿਰ ਆਏ ਇੱਥੇ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਵੀ ਸਾਡੀਆਂ ਜੀ ਉਹ ਲੈ ਗਏ ਆ ਬਚਾਓ। ਸੋ ਹਿੰਦੂਆਂ ਦਾ ਉਦੋਂ ਪਹਿਲਾਂ ਲਗਾਤਾਰ ਸਿੱਖਾਂ ਦੇ ਕੋਲੇ ਆ ਕੇ ਇਹ ਬੇਨਤੀਆਂ ਕਰਨ ਦਾ ਜਿਹੜਾ ਚੱਲ ਰਿਹਾ ਸੀਗਾ, ਉਵੇਂ ਹੀ ਸਿੱਖਾਂ ਦੇ ਕੋਲੇ ਜੇਕਰ ਆ ਗਏ ਉਹ ਕਿਹਾ ਦੇਖੋ ਜੀ ਹੁਣ ਤਾਂ ਮੁਸਲਮਾਨਾਂ ਦਾ ਰਾਜ ਵੀ ਰਿਹਾ ਹੈਗਾ ਤੇ ਆਹ ਬਾਬਰੀ ਮਸਜਿਦ ਵਾਲੀ ਜਿਹੜੀ ਜਗ੍ਹਾ ਇਹ ਸਾਡੀ ਪੁਰਾਤਨ ਜਗ੍ਹਾ ਰਾਮਚੰਦਰ ਦਾ ਇੱਥੇ ਜਨਮ ਹੋਇਆ ਸੀਗਾ ਤੇ ਕਿਰਪਾ ਕਰੋ। ਤੇ ਸਿੱਖ ਦਾ ਇਹ ਇੱਕ ਪਹਿਲੇ ਦਿਨ ਤੋਂ ਹੀ ਜਿਵੇਂ 9ਵੇਂ ਪਾਤਸ਼ਾਹ ਗਏ ਆ ਜਾਂ ਹਰਬਾਣੀਆਂ ਛਡਵਾਈਆਂ, ਉਵੇਂ ਕੁਝ ਸਿੱਖਾਂ ਦੇ ਮਨ 'ਚ ਇਹ ਗੱਲ ਕੋਈ ਨਿਵੇਕਲੀ ਜਾਂ ਵੱਖਰੀ ਗੱਲ ਨਹੀਂ ਸੀ। ਉਹ ਜੇ ਉੱਥੇ ਚਲੇ ਵੀ ਗਏ ਉਹ ਕਿਲਾ ਲਿਬਰੇਟ ਕਰਾਉਣ ਲਈ ਤਾਂ ਉਹ ਕੋਈ ਇਹ ਜਿਹੀ ਗੱਲ ਨਹੀਂ ਸੀਗੀ ਕਿ ਉਹ ਹਿੰਦੂ ਹੋਣ ਦੇ ਨਾਤੇ ਗਏ ਜਾਂ ਹਿੰਦੂਆਂ ਦੇ ਕੋਈ ਖਾਸ ਸੀ। ਜੇ ਮੁਸਲਮਾਨ ਵੀ ਆ ਕੇ ਕਿਸੇ ਥਾਂ ਤੇ ਆ ਕੇ ਕਹਿੰਦੇ ਕਿ ਸਾਡੇ ਨਾਲ ਧੱਕਾ ਹੋ ਰਿਹਾ ਵਾ ਤਾਂ ਵੀ ਮਤਲਬ ਸਿੱਖ ਨੇ ਆਪਦਾ ਫਰਜ਼ ਨਿਭਾਉਣਾ ਸੀ। ਇਹ ਸਿੱਖਾਂ ਦਾ ਧਰਮ ਆ ਕਿ ਕਿਸੇ ਦਾ ਭਲਾ ਕਰਨਾ, ਕਿਸੇ ਨਾਲ ਵਧੀਕੀ ਨਾ ਕਰਨੀ, ਨਾ ਮਤਲਬ ਨਾ ਕਿਸੇ ਨੂੰ ਡਰਨਾ ਤੇ ਨਾ ਡਰਾਉਣਾ। ਉਹ ਸਿੱਖ ਉਸ ਮੌਕੇ ਜਿਹੜੀ ਉਹ ਗੱਲ FIR ਜੀ ਦਿਖਾਉਂਦੇ ਫਿਰਦੇ ਆ ਉਹ 1849-50 ਵੇਲੇ ਦੀਆਂ ਗੱਲਾਂ ਤੇ ਅੱਜ ਜਦੋਂ 2020 ਆਇਆ ਹੋਇਆ ਅੱਜ ਦੇ ਦੌਰ ਵਿੱਚ ਸਾਡੇ ਨਾਲ ਗੱਲ ਕਰੋ। ਅੱਜ ਜੇ ਜਿਹੜੇ ਸਿੱਖ ਨੇ ਜੇ ਹਿੰਦੂਆਂ ਦੀ ਰਾਖੀ ਲਈ ਵੀ ਸਿਰਜੇ ਗਏ ਨੇ, ਅੱਜ ਤਾਂ ਸਿੱਖੀ ਦਾ ਬੁਰਾ ਹਾਲ, ਸਿੱਖੀ ਦੀ ਦੁਰਗਤੀ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਪ੍ਰੋਜੈਕਟ ਉਹਨਾਂ ਹਿੰਦੂਆਂ ਨੇ ਤੋਰਿਆ ਹੋਇਆ ਨਾ ਜਿਹੜੇ ਕਹਿੰਦੇ ਆ ਜੀ ਸਾਡੇ ਚੋਂ ਨਿਕਲੇ ਆ। ਤੇ ਅੱਜ ਸਾਨੂੰ ਸਭ ਤੋਂ ਵੱਡਾ ਖਤਰਾ ਉਹਨਾਂ ਤੋਂ ਆ। ਅੱਜ ਸਾਨੂੰ ਮੁਸਲਮਾਨਾਂ ਤੋਂ, ਗੋਰਿਆਂ ਤੋਂ ਜਾਂ ਕਿਸੇ ਹੋਰ ਹਕੂਮਤ ਤੋਂ ਖਤਰਾ ਨਹੀਂ। ਅੱਜ ਸਾਡੀ ਹੋਂਦ ਹਸਤੀ ਨੂੰ ਖਤਰਾ ਜਿਹੜਾ ਹੈਗਾ ਉਹਨਾਂ ਤੋਂ ਆ ਜਿਹੜੇ ਇਹ ਅਸਲ ਵਿੱਚ ਇੱਕ ਟਰੈਪ ਆ। ਸਿੱਖ ਚੰਗੀ ਤਰ੍ਹਾਂ ਜਾਣਦੇ ਆ ਇਹੋ ਜਿਹੀਆਂ ਹਜ਼ਾਰਾਂ ਗੱਲਾਂ ਤੋੜ ਕੇ ਇਹਦੇ ਨਾਲੋਂ ਤਾਂ ਮੁਸਲਮਾਨ ਜਾਂ ਗੋਰੇ ਸਾਡੇ ਲਈ 1000 ਦਰਜੇ ਵਧੀਆ ਸੀ। ਚਾਹੇ ਦੁਸ਼ਮਣ ਸੀ ਸਾਡੇ, ਸਿੱਧਾ ਕਹਿੰਦੇ ਸੀ ਨਾ ਵੀ ਤੁਹਾਡੇ ਸਿਰਾਂ ਦੇ ਮੁੱਲ ਰੱਖਣੇ ਆ ਜੀ, ਅਸੀਂ ਤੁਹਾਨੂੰ ਮਾਰਨਾ। ਉਹਨਾਂ ਨੇ ਕਦੇ ਇਹਨਾਂ ਨੂੰ ਦੋਗਲਾਪਣ ਤਾਂ ਨਹੀਂ ਕੀਤਾ। ਸਾਡੇ ਤਾਂ ਪੰਜਾਬੀ 'ਚ ਇਹੋ ਜਿਹਾ ਮੁਹਾਵਰਾ ਹੀ ਨਹੀਂ ਕੋਈ ਬਣ ਸਕਦਾ ਹੈਗਾ ਸਾਡੇ ਧਰਮ ਦੇ ਹਿਸਾਬ ਨਾਲ ਬਈ ਮੂੰਹ ਵਿੱਚ ਜਿਹੜਾ ਹੈਗਾ ਰਾਮ ਰਾਮ ਤੇ ਬਗਲ ਵਿੱਚ ਛੁਰੀ। ਇਹਨਾਂ ਦੇ ਉਹ ਮੁਹਾਵਰਾ ਵੀ ਬਣਿਆ ਹੋਇਆ ਵੀ ਮੂੰਹ 'ਚ ਜਿਹੜਾ ਹੈਗਾ ਰਾਮ ਰਾਮ ਕਿਵੇਂ ਕਰਨਾ। ਹੁਣ ਇੱਕ ਪਾਸੇ ਤਾਂ ਸਿੱਖਾਂ ਨੂੰ ਆਪਦਾ ਭਰਾ ਸਿੱਖ ਸਾਡੇ ਵਿੱਚੋਂ ਨਿਕਲੇ ਨੇ ਤੇ ਸਿੱਖੀ ਅਤੇ ਸਿੱਖਾਂ ਦੀ ਹੋਂਦ ਹਸਤੀ ਮਿਟਾਉਣ ਦੇ ਲਈ, ਸਿੱਖਾਂ ਨੂੰ ਹੜੱਪ ਜਾਣ ਦੇ ਲਈ ਜਿਹੜਾ ਟਡਵੈਰ ਕਰਦੇ ਆ ਨਿੱਤ, ਜਿਹਦੇ ਵਿੱਚੋਂ ਆ ਜਿਹੜੀਆਂ ਮਿਸਲੀਡਿੰਗ ਕਰਨ ਵਾਲੀਆਂ ਗੱਲਾਂ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਉੱਥੇ ਗਏ ਸੀ, ਉੱਥੇ ਜੀ ਨਿਹੰਗ ਸਿੰਘ ਸਭ ਤੋਂ ਪਹਿਲਾਂ ਸਿੱਖਾਂ ਨੇ ਉੱਥੇ ਆਹ ਕੀਤਾ ਸੀ। ਸਾਡਾ ਕੋਈ ਉਸ ਜਗ੍ਹਾ ਨਾਲ ਅਰਥ ਮਤਲਬ ਨਹੀਂ। ਗੁਰੂ ਸਾਹਿਬ ਜਿਹੜੇ ਨੇ ਸਾਡੇ ਪਹਿਲੇ ਪਾਤਸ਼ਾਹ ਦੀਆਂ ਜਿਹੜੀਆਂ ਉਦਾਸੀਆਂ ਨੇ ਉਹ ਬਹੁਤ ਸਾਰੇ ਹਿੰਦੂ ਤੀਰਥਾਂ ਉੱਤੇ ਨੇ। ਕੀ ਫਿਰ ਸਾਰੇ ਜਿਹੜੇ ਉਹ ਹਿੰਦੂ ਤੀਰਥਾਂ ਤੇ ਉਦਾਸੀਆਂ ਕੀਤੀਆਂ ਉਹ ਫਿਰ ਹਿੰਦੂ ਬਣ ਕੇ ਸਾਡੇ ਧਰਮ ਦੇ ਗੁਰੂ ਸਾਹਿਬਾਨ ਜਾਂ ਸਿੱਖ ਸੀ? ਜਗਨਨਾਥਪੁਰੀ ਜਾਂ ਹਰਿਦੁਆਰ ਆ ਜਾਂ ਹੋਰ ਬਹੁਤ ਸਾਰੇ ਥਾਂ ਨੇ। ਤੇ ਫਿਰ ਤਾਂ ਜੇ ਇਸ ਤਰੀਕੇ ਨਾਲ ਗੱਲ ਕਹਿਣੀ ਆ ਫਿਰ ਮੁਸਲਮਾਨ ਕਹਿਣਗੇ ਵੀ ਗੁਰੂ ਸਾਹਿਬ ਤਾਂ ਮੱਕੇ ਮਦੀਨੇ ਵੀ ਆਏ ਸੀਗੇ ਭਾਈ।
ਸੋ ਕਿਸੇ ਧਾਰਮਿਕ ਸਥਾਨ ਦੇ ਉੱਤੇ ਜਾ ਕੇ ਸਿੱਖਾਂ ਦੇ ਗੁਰੂ ਸਾਹਿਬਾਨ ਨੇ ਜਾਂ ਸਿੱਖਾਂ ਨੇ ਅੱਜ ਜਿਹੜਾ ਇਹ ਰੱਖਿਆ ਹੋਇਆ ਵੀ ਆਪਦੇ ਧਰਮ ਦਾ ਪ੍ਰਚਾਰ ਕਰਨਾ, ਉਹ ਇੱਕ ਗੱਲ ਸੀਗੀ, ਨਾ ਕਿ ਉੱਥੇ ਜਾ ਕੇ ਕੋਈ ਉਹ ਪੂਜਾ ਅਰਚਨਾ ਕਰਨ ਜਾਂਦੇ ਸੀ। ਗੁਰਬਾਣੀ ਨੇ ਜਾਂ ਸਾਡੇ ਸਿੱਖ ਇਤਿਹਾਸ ਨੇ ਸਾਨੂੰ ਬੜੀ ਚੰਗੀ ਤਰ੍ਹਾਂ ਸਮਝਾਇਆ ਹੋਇਆ, ਇਹ ਮੋਦੀ ਵਰਗੇ ਜਾਂ ਇਕਬਾਲ ਸਿੰਘ ਵਰਗੇ ਜੋ ਮਰਜ਼ੀ ਜਬਲੀਆਂ ਮਾਰ ਸਕਦੇ ਆ, ਪਰ ਖਾਲਸਾ ਪੰਥ ਦਾ ਮੈਂ ਫਿਰ ਇੱਕ ਗੱਲ ਕਹਿਣੀ ਚਾਹੁੰਦਾ, ਜਿਹੜੀ ਮੈਂ ਬਾਰ-ਬਾਰ ਇੱਥੇ ਪ੍ਰੋਗਰਾਮ ਦੇ ਵਿੱਚ ਸਾਡੇ ਸਰੋਤਿਆਂ ਨੂੰ ਦੱਸਣੀ ਚਾਹੁੰਦਾ, ਕਿ ਇਹ ਜਿਹੜਾ ਵਹਿਮ ਇਹ ਭਰਮ ਆ ਜਿਹੜਾ ਨਾ, ਇਹ 1947 ਤੋਂ ਜਿਹੜਾ ਹੈਗਾ ਸਾਡਾ ਟੁੱਟਣਾ ਸ਼ੁਰੂ ਹੋਇਆ। 1984 ਮੌਕੇ ਪੂਰੀ ਤਰ੍ਹਾਂ ਟੁੱਟਿਆ ਕਿ ਹਿੰਦੂ ਅਤੇ ਇੰਡੀਆ ਜਿਹੜੇ ਨੇ ਉਹ ਸਿੱਖੀ ਬਾਰੇ ਤੇ ਸਿੱਖਾਂ ਬਾਰੇ ਦੁਸ਼ਮਣੀ ਦਾ ਭਾਵ ਰੱਖਦੇ ਆ। ਜਦੋਂ ਸਾਡੇ ਜਿਵੇਂ ਕਹਿੰਦੇ ਆ ਮੱਸਿਓਂ ਪਰਾਂ ਮੁਸਲਮਾਨ ਲਈ ਉਜਾੜ ਆ, ਜਦੋਂ ਸਾਡੇ ਸਭ ਤੋਂ ਪਾਵਨ ਪਵਿੱਤਰ ਮੁਕੱਦਸ ਸਥਾਨ ਦੇ ਉੱਤੇ ਉਹਨਾਂ ਨੇ ਹਮਲਾ ਕਰਕੇ ਢਹਿ ਢੇਰੀ ਕੀਤਾ ਅਕਾਲ ਤਖਤ ਸਾਹਿਬ ਨੂੰ, ਉਦੋਂ ਬਾਅਦ ਤਾਂ ਫਿਰ ਕੁਝ ਪਿੱਛੇ ਰਹਿ ਨਹੀਂ ਗਿਆ। ਤੇ ਸਭ ਤੋਂ ਪਹਿਲੀ ਗੱਲ ਇਹ ਕਿ ਜੇਕਰ ਜਿਹੜਾ ਗੁਰੂ ਦਸ਼ਮੇਸ਼ ਪਾਤਸ਼ਾਹ ਜੀ ਦਾ ਇੰਨਾ ਹੀ ਜ਼ਿਆਦਾ ਰਾਮ ਮੰਦਿਰ ਦੇ ਨਾਲ ਹੈਗਾ ਮਸਲਾ, ਫਿਰ ਸਾਨੂੰ ਇਹ ਹਦਾਇਤ ਕਿਉਂ ਕਰਕੇ ਗਏ ਕਲਗੀਧਰ ਸ਼ਹਿਨਸ਼ਾਹ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪ੍ਰਤੀਤ। ਕਲਗੀਧਰ ਸ਼ਹਿਨਸ਼ਾਹ ਤਾਂ ਸਾਨੂੰ ਭਗਤੀ ਨਾਲ ਤਾੜਨਾ ਕਰਕੇ ਗਿਆ ਵੀ ਜੇ ਬਾਹਮਣਵਾਦ ਦੇ ਰਾਹ ਪਏ ਨਾ ਮੈਂ ਥੋੜੀ ਸ਼ਕਲ ਵੀ ਨਹੀਂ ਦੇਖਣੀ। ਇਹ ਕਹਿੰਦੇ ਜੀ ਰਾਮਚੰਦਰ ਨੂੰ ਉੱਥੇ ਭੂਮੀ ਨੂੰ ਉੱਥੇ ਚਲੇ ਗਏ ਜੀ ਕਰਾਉਣਾ। ਉਹ ਇਹ ਸਾਰੀਆਂ ਗੱਲਾਂ ਬਾਤਾਂ ਦਾ ਕੋਈ ਅਰਥ ਨਹੀਂ। ਸਿੱਖ ਬੜੀ ਚੰਗੀ ਤਰ੍ਹਾਂ ਜਾਣਦੇ ਆ ਵੀ ਇਹ ਝੂਠੇ ਨੇ ਤੇ ਝੂਠ ਬੋਲ ਕੇ ਇਹਨਾਂ ਦਾ ਡੰਗ ਸਰਦਾ ਅੱਜ। ਇਹ ਝੂਠ ਝਾੜ ਜਿਹੜਾ ਹੈਗਾ ਉਹ ਝੂਠ ਨਾਲ ਜੁੜੀਆਂ ਹੋਈਆਂ ਲਿਖਤਾਂ ਨੂੰ, ਕਿਤਾਬਾਂ ਨੂੰ, ਹੋਰ ਸਾਰੇ ਕਾਸੇ ਨੂੰ ਖਾਲਸਾ ਪੰਥ ਆਪਦੇ ਤਰੀਕੇ ਨਾਲ ਨਜਿੱਠ ਲੂਗਾ। ਉਹ ਅੱਜ ਦਾ ਸਮਾਂ ਜਿਹੜਾ ਉਹ ਮੰਗ ਕਰਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਮਸਲੇ ਉੱਤੇ ਇੱਕ ਲਾਸਟ ਐਂਡ ਤੇ ਪਹੁੰਚ ਜਾਈਏ। ਜੀ ਬਿਲਕੁਲ ਕਮਾਨ ਸਾਹਿਬ, ਇਸੇ ਦੇ ਨਾਲ ਜਿਹੜਾ ਇਹ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਇਹਦੇ ਵਿੱਚ ਸਿਆਸਤ ਬਾਰੇ ਵੀ ਜਿਹੜੀ ਗੱਲ ਕਰਨੀ ਇੱਥੇ ਮੈਂ ਜ਼ਰੂਰ ਚਾਹੂੰਗਾ, ਕਿਉਂਕਿ ਇਹ ਸਾਰਾ ਪਾਰਟ ਅਸੀਂ ਜਦੋਂ ਪਿਛਲੇ ਲੰਬੇ ਸਮੇਂ ਦਾ ਦੇਖਣਾ ਹੋਵੇ, ਖਾਸ ਤੌਰ ਤੇ 92 ਤੋਂ ਲੈ ਕੇ ਜੇ ਬਾਬਰੀ ਮਸਜਿਦ ਤੋਂ ਰਾਮ ਮੰਦਿਰ ਤੱਕ ਦਾ ਸਫ਼ਰ ਦੇਖਣਾ ਹੋਵੇ ਤੇ ਇੱਕ ਨੈਰੇਟਿਵ ਸੀ ਜਿਹੜਾ ਹਿੰਦੂਤਵਾ ਦਾ ਨੈਰੇਟਿਵ, ਹਿੰਦੁਸਤਾਨ ਦਾ ਨੈਰੇਟਿਵ, ਰਾਮ ਮੰਦਿਰ, ਉਹਨੂੰ ਕਿਵੇਂ ਇਹ ਸਾਰੇ ਪਾਰਟ ਨੂੰ ਧਰਮ ਦੇ ਨਾਲ ਜੋੜ ਕੇ ਇੱਕ ਪੋਲਰਾਈਜੇਸ਼ਨ ਕੀਤੀ ਗਈ, ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ। ਸੋ ਇਹ ਜਿਹੜਾ ਸਾਰਾ ਘਟਨਾਕ੍ਰਮ ਦੇਖਦੇ ਆ ਇਹਦੇ ਵਿੱਚ ਸਿਆਸਤ ਨੇ ਕੀ ਰੋਲ ਅਦਾ ਕੀਤਾ ਉਹ ਇੱਥੇ ਜ਼ਰੂਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ। ਤੇ ਖਾਸ ਤੌਰ ਤੇ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਇਹ ਸਾਰਾ ਘਟਨਾਕ੍ਰਮ ਜਦੋਂ ਵਾਪਰਿਆ, ਹੁਣ ਸਾਰਿਆਂ ਵੱਲੋਂ ਰਾਮ ਮੰਦਿਰ ਬਣਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ, ਕਿਸੇ ਨੇ ਮੁਸਲਮਾਨਾਂ ਦੀ ਸਾਰ ਨਹੀਂ ਲਈ। ਕੋਈ ਰੀਜਨਲ ਪਾਰਟੀ ਹੋਵੇ, ਕੋਈ ਕਾਂਗਰਸ ਹੋਵੇ, ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਤੋਂ ਲੈ ਕੇ ਬਿਹਾਰ ਦੀਆਂ ਪਾਰਟੀਆਂ, ਸਾਊਥ ਦੀਆਂ ਪਾਰਟੀਆਂ, ਕਿਸੇ ਨੇ ਵੀ ਅੱਜ ਦੀ ਡੇਟ ਦੇ ਵਿੱਚ ਇਸ ਦਾ ਵਿਰੋਧ ਕਰਨ ਦਾ ਨਹੀਂ ਉਹ ਕੀਤਾ। ਕਿਸੇ 'ਚ ਜੁਰਤ ਕਹਿ ਲਓ ਜਾਂ ਅਦਰਵਾਈਜ਼ ਇਹ ਕਹਿ ਲਓ ਵੀ ਤੁਸੀਂ ਬਾਬਰੀ ਮਸਜਿਦ ਢਾਹੀ ਸੀ ਤੇ ਹੁਣ ਉੱਥੇ ਰਾਮ ਮੰਦਿਰ ਉਸਾਰ ਰਹੇ ਹੋ, ਇਸ ਗੱਲ ਦਾ ਵਿਰੋਧ ਬਿਲਕੁਲ ਨਹੀਂ ਕੀਤਾ ਗਿਆ ਕਿਸੇ ਵੀ ਸਿਆਸੀ ਪਾਰਟੀ ਵੱਲੋਂ। ਦੇਖੋ ਇਹਦੇ ਥੋੜਾ ਜਿਹਾ ਧੀਰਜ ਤੇ ਠਰਮੇ ਦੀ ਲੋੜ ਹੈ ਇਸ ਗੱਲ ਨੂੰ ਦੇਖਣ ਦੀ। ਜਿਹੜਾ ਕੁਝ ਮੁਸਲਮਾਨਾਂ ਨਾਲ ਬਾਬਰੀ ਮਸਜਿਦ ਵਾਲੇ ਪੂਰੇ ਪ੍ਰਕਰਨ ਦੌਰਾਨ ਹੋ ਰਿਹਾ, ਇਹ ਸਾਡੀ ਕੌਮ ਨੇ ਪਹਿਲਾਂ ਝੱਲਿਆ ਹੋਇਆ, ਦੁਬਾਰਾ ਕਦੇ ਵਾਰੀ ਆ ਸਕਦੀ ਹੈ। ਜਦੋਂ ਮੈਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਹੁਤ ਜ਼ਿਆਦਾ ਮਤਲਬ ਉਹਨਾਂ ਦੇ ਬਹੁਤ ਜ਼ਿਆਦਾ ਉਹਨਾਂ ਦੇ ਉੱਤੇ ਪ੍ਰਭਾਵਿਤ, ਉਹਨਾਂ ਦੀ ਸ਼ਖਸੀਅਤ ਤੋਂ, ਉਹਨਾਂ ਦੇ ਬੋਲਾਂ ਤੋਂ ਮੇਰੇ ਕੰਨਾਂ 'ਚ ਬੋਲ ਬਾਰ-ਬਾਰ ਰੜਕਦੇ ਆ ਜਿਹੜੇ ਬਾਬਾ ਜਰਨੈਲ ਸਿੰਘ ਨੇ ਕਹੇ ਸੀ ਕਿ ਅੱਜ ਕੁੱਲ ਹਿੰਦੁਸਤਾਨ ਦਾ ਹਿੰਦੂ ਸਿੱਖਾਂ ਦੀ ਪੱਗ ਲਾਉਣ ਲਈ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਉਸ ਮੌਕੇ ਜਦੋਂ ਬਾਬਾ ਜਰਨੈਲ ਸਿੰਘ ਇਹ ਗੱਲ ਕਹਿ ਰਹੇ ਸੀ, ਸਾਡੀ ਕੌਮ ਦੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਹਿੰਦੇ ਹੋਣੇ ਆ ਕਿ ਬਾਬਾ ਜੀ ਥੋੜੀ ਜਿਹੀ ਗੱਲ ਜ਼ਿਆਦਾ ਹੀ ਵਧਾ ਕੇ ਕਰਦੇ ਆ, ਇਹ ਜਿਹੀ ਤਾਂ ਗੱਲ ਕੋਈ ਨਹੀਂ, ਬਥੇਰੇ ਚੰਗੇ ਹਿੰਦੂ ਹੈਗੇ ਆ ਜਿਹੜੇ ਆਹ ਨਹੀਂ ਕਰਦੇ ਉਹ ਨਹੀਂ ਕਰਦੇ। ਪਰ ਜਿੱਦਣ 1984 ਨੂੰ ਦਰਬਾਰ ਸਾਹਿਬ ਉੱਤੇ ਹਮਲਾ ਹੁੰਦਾ, ਉਦੋਂ ਇਹ ਗੱਲ ਸਾਫ਼ ਤੌਰ ਤੇ ਜ਼ਾਹਿਰ ਹੋ ਗਈ ਕਿ ਸਾਰੇ ਹਿੰਦੁਸਤਾਨ ਦਾ ਹਿੰਦੂ, ਸਾਰੀਆਂ ਸਿਆਸੀ ਪਾਰਟੀਆਂ ਇਸ ਮਸਲੇ ਤੇ ਇਕਜੁੱਟ ਤੇ ਇੱਕ ਮੁੱਠ ਨੇ ਕਿ ਵਾਕਿਆ ਹੀ ਦਰਬਾਰ ਸਾਹਿਬ ਤੇ ਅਟੈਕ ਹੋਣਾ ਚਾਹੀਦਾ। ਜਿਹੜੀ ਗੱਲ ਅੱਜ ਆਪਾਂ ਕਹਿੰਦੇ ਆ ਕਿ ਕੋਈ ਬੋਲਦਾ ਨਹੀਂ ਬਾਬਰੀ ਮਸਜਿਦ ਜਾਂ ਉਹਦੇ ਮੁਸਲਮਾਨਾਂ ਦੀ ਹਮਾਇਤ ਵਿੱਚ, ਉਦੋਂ ਸਾਡੇ ਨਾਲ ਵੀ ਇਹ ਵਾਪਰਿਆ। ਉਸ ਤੋਂ ਅਗਲੀ ਗੱਲ ਬਈ ਜਿਹੜੇ ਬੰਦੇ 1984 ਦੇ ਨਵੰਬਰ ਮਹੀਨੇ ਵਿੱਚ ਸਿੱਖਾਂ ਦਾ ਕਤਲੇਆਮ ਜਾਂ ਨਸਲਕੁਸ਼ੀ ਵਿੱਚ ਹਿੱਸਾ ਸਿੱਧੇ ਤੌਰ ਤੇ ਨਹੀਂ ਸੀ ਲੈ ਸਕੇ, ਜਦੋਂ ਦਸੰਬਰ ਦੇ ਮਹੀਨੇ 84 ਚ ਇਲੈਕਸ਼ਨਾਂ ਆਈਆਂ, ਵੋਟਾਂ ਆਈਆਂ, ਚੋਣਾਂ ਆਈਆਂ ਲੋਕ ਸਭਾ ਦੀਆਂ, ਉਹ ਸਾਰੇ ਭਾਰਤ ਦੇ ਲੋਕਾਂ ਨੇ ਗਹਿ ਗੱਡਵੀਂ ਵੋਟ ਪਾ ਕੇ ਕਾਂਗਰਸ ਨੂੰ, ਰਾਜੀਵ ਗਾਂਧੀ ਨੂੰ ਜਿਤਾਇਆ ਜਦੋਂ,
ਉਹ ਇਹੀ ਕਹਿੰਦੇ ਸੀ ਵੀ ਅਸੀਂ ਜੀ ਉਦੋਂ ਨਹੀਂ ਆ ਸਕੇ, ਤੁਹਾਨੂੰ ਕੁੱਟਮਾਰ ਸਿੱਖਾਂ ਦਾ ਜਿਹੜਾ ਤੁਸੀਂ ਨਸਲਕੁਸ਼ੀ ਕੀਤੀ ਸਾਡਾ, ਅਸੀਂ ਤੁਹਾਨੂੰ ਵੈਸੇ ਹਮਾਇਤ ਕਰਦੇ ਹਾਂ ਵੀ ਆਹ ਚੱਕੋ ਜੀ ਆ ਵੀ। ਸੋ ਸਾਰੇ ਭਾਰਤ ਦੇ ਲੋਕਾਂ ਨੇ ਜਿਸ ਤਰੀਕੇ ਨਾਲ 1984 ਦੇ ਸਾਰੇ ਸਾਲ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਏਕਾ ਕਰਕੇ ਸਿੱਖਾਂ ਦੇ ਉੱਤੇ ਅਟੈਕ ਕੀਤਾ ਸੀਗਾ ਇੰਡੀਆ ਨੇ, ਉਹ ਇੰਡੀਆ ਦਾ ਅਟੈਕ ਸੀ। ਉਹ 'ਚ ਇੰਡੀਆ ਨੇ ਇਕੱਲੀ ਇੰਦਰਾ ਗਾਂਧੀ ਤੱਕ ਨਹੀਂ ਸੀ ਵੀ ਕਾਂਗਰਸ ਤੱਕ ਸੀ, ਉਹ ਸਾਰਾ ਇੰਡੀਆ ਇਕਜੁੱਟ ਹੋ ਕੇ ਉਦੋਂ ਸਾਡੇ ਖਿਲਾਫ ਆਇਆ ਜੀ। ਅੱਜ ਉਹੀ ਕੁਝ ਭਾਰਤੀ ਮੁਸਲਮਾਨਾਂ ਨਾਲ ਵਾਪਰ ਰਿਹਾ ਤੇ ਆਪਾਂ ਉਹਨਾਂ ਦੀ ਗੱਲ ਕਰਦਿਆਂ ਹੋਇਆਂ ਆਪਦੀ ਕੌਮ ਦੀ ਗੱਲ ਲਾਜ਼ਮੀ ਕਰੀਏ। ਪਿਛਲੇ 2 ਦਿਨ ਤੋਂ ਸਾਰੇ ਭਾਰਤ ਦਾ ਜਿਹੜਾ ਕੱਟੜਪੰਥੀ ਹਿੰਦੂ ਆ ਉਹਨੇ ਰਾਮ ਮੰਦਿਰ ਤੇ ਬਾਬਰੀ ਮਸਜਿਦ ਵਾਲੇ ਮਸਲੇ ਦੇ ਉੱਤੇ ਘੱਟ ਗੱਲ ਕੀਤੀ ਆ। ਉਹਨਾਂ ਨੇ ਇੱਕ ਨਕਾਬੀ ਰੱਖਿਆ ਹੋਇਆ ਵਾ ਕਿ ਜੀ ਜਿਹੜਾ ਦਰਬਾਰ ਸਾਹਿਬ ਆ ਇਹ ਹੁਣ ਵਿਸ਼ਨੂੰ ਦਾ ਮੰਦਿਰ ਆ ਤੇ ਅਗਲਾ ਨਿਸ਼ਾਨਾ ਜਾਨੀ ਕਿ ਉਹ ਦੱਸ ਰਹੇ ਨੇ ਕਿ ਹੁਣ ਅਸੀਂ ਦਰਬਾਰ ਸਾਹਿਬ ਮਤਲਬ ਏਦਾਂ ਹੀ। ਦੇਖੋ ਕਮਾਲ ਦੀ ਗੱਲ, ਬਥੇਰੇ ਇਹੋ ਜਿਹੇ ਆਰੀਅਨ ਹਿੰਦੂਆਂ ਦੇ ਬਹੁਤ ਸਾਰੇ ਇਹੋ ਜਿਹੇ ਫਿਰਕੇ ਨੇ ਜਿਹੜੇ ਇਹ ਮੰਨਦੇ ਆ ਕਿ ਰਾਮਚੰਦਰ ਦਾ ਇੱਕ ਜਿਹੜਾ ਸੀਗਾ ਕਾਲਪਨਿਕ ਪਾਤਰ ਵਾ ਜਿਹਦਾ ਨਾਵਲ ਦੇ ਰਾਹੀਂ ਗੱਲ ਲਿਖੀ ਗਈ ਆ। ਆਰੀਆ ਸਮਾਜੀ ਤਾਂ ਮੰਨਦੇ ਹੀ ਨਹੀਂ ਹੈਗੇ ਰਾਮਾਇਣ ਮਹਾਭਾਰਤ ਨੂੰ। ਤੋ ਉਹ ਵੀ ਹੈਰਾਨ ਹੋਣਗੇ ਵੀ ਕਮਾਲ ਦਾ ਹੁੰਦਾ ਰਾਜ ਦਾ ਤਪ ਤੇਜ ਕਿੱਡਾ ਹੁੰਦਾ। ਰਾਜ ਦਾ ਤਪ ਤੇਜ ਏਡਾ ਹੋਇਆ ਕਿ ਜਿਹੜੇ ਬੰਦੇ ਨੂੰ ਅਸੀਂ ਕਾਲਪਨਿਕ ਪਾਤਰ ਮੰਨਿਆ ਹੋਇਆ ਉਹਦੀ ਜਨਮ ਭੂਮੀ ਬਣਾ ਕੇ ਉੱਥੇ ਉਹਦਾ ਮੰਦਿਰ ਸਾਰਿਆ ਜਾ ਰਿਹਾ ਰਾਮਚੰਦਰ ਨੂੰ। ਹੁਣ ਉਹ ਪਹਿਲਾਂ ਕਿਵੇਂ ਨੈਰੇਟਿਵ ਸਿਰਜਿਆ ਗਿਆ, ਕਿਵੇਂ ਉਹ ਗੱਲ ਬਣਾਈ ਗਈ ਕਿ ਜੇ ਰਾਮਚੰਦਰ ਹੋਇਆ ਵਾ ਫਿਰ ਹੋਇਆ ਤਾਂ ਫਿਰ ਉਹ ਇੱਥੇ ਹੋਇਆ, ਫਿਰ ਉਹਦੀ ਭੂਮੀ ਲੱਭ ਲਈ ਤੇ ਬਾਬਰੀ ਮਸਜਿਦ ਨਾਲ ਜੋੜ ਕੇ ਅਗਲਿਆਂ ਨੇ ਉਵੇਂ ਹੀ ਹੁਣ ਸਿੱਖਾਂ ਨਾਲ ਕਰਨ ਨੂੰ ਅਗਲੇ ਤਿਆਰ ਬੈਠੇ ਜੀ। ਭੂਮਿਕਾ ਉਹਨਾਂ ਨੇ ਬਣਤੀ ਕੱਲ ਨਾਲ ਦੀ ਨਾਲ ਹੀ। ਸਾਡੀ ਚਿੰਤਾ ਬਾਕੀ ਗੱਲਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਸਿਆਣੇ ਭਰਾ ਨੇ ਸਾਡੀ ਕੌਮ ਦੇ ਜਿਹੜੇ ਸਾਰੀ ਚਿੰਤਾ ਕਰਨ ਜੋਗੇ ਨੇ। ਪਰ ਮੈਂ ਗੱਲ ਇਹ ਕਹਿਣਾ ਕਿ ਉਹ ਕਹਿੰਦਾ ਵੀ ਸਾਰਾ ਕਹਿੰਦਾ ਜੀ ਬਈ ਮਾਸ ਖਾਣਾ, ਕਹਿੰਦਾ ਪੁੱਤ ਤੂੰ ਆਪਦਾ ਹੀ ਬਚਾ ਲਾ। ਇਸ ਮੌਕੇ ਕਿਸੇ ਮੁਸਲਮਾਨ ਦੀ ਜਾਂ ਕਿਸੇ ਹੋਰ ਦੀ ਗੱਲ ਕਰਦਿਆਂ ਹੋਇਆਂ ਸਾਨੂੰ ਇਹ ਚੇਤੇ ਰੱਖਣ ਦੀ ਲੋੜ ਆ ਕਿ ਅਗਲਾ ਨਿਸ਼ਾਨਾ ਉਹਨਾਂ ਦਾ ਇਹ ਆ ਕਿ ਵਿਸ਼ਨੂੰ ਮੰਦਿਰ ਸਾਬਤ ਕਰਕੇ ਦਰਬਾਰ ਸਾਹਿਬ ਨੂੰ ਕਿਵੇਂ ਬਾਬਰੀ ਮਸਜਿਦ ਵਾਂਗੂ ਜਿਹੜਾ ਹੈਗਾ ਉਹ ਥਾਂ ਜਿਹੜਾ ਜਿਵੇਂ ਕਾਬਜ ਕੀਤਾ ਰਾਮ ਜਨਮ ਭੂਮੀ ਦੇ ਨਾਂ ਹੋਏ ਤੇ ਉਵੇਂ ਇੱਥੇ ਕਿਵੇਂ ਟਾਰਗੇਟ ਉਹਨਾਂ ਨੇ ਕਰਨਾ। ਸੋ ਜਿਹੜਾ ਉਹ ਸਿਰਜ ਰਹੇ ਆ ਨਾ ਗੱਲ, ਇੱਕ ਤਾਂ ਹੈਗੀ ਆ ਕਿ ਹਿੰਦੂਇਜ਼ਮ ਦੇ ਜਿੰਨੇ ਨੁਕਸ ਨੇ, ਜਿੰਨੀਆਂ ਘਾਟਾਂ ਕਮਜ਼ੋਰੀਆਂ ਨੇ, ਮੈਂ ਇੱਥੇ ਖੁੱਲ੍ਹ ਕੇ ਗੱਲ ਜੇ ਕਰਾਂ ਇੱਥੇ ਮੈਂ ਉਹਨਾਂ ਦੀਆਂ 500 ਤੋਂ ਵੱਧ ਕਿਤਾਬਾਂ ਪਿਛਲੇ 3-4 ਸਾਲ 'ਚ ਪੜ੍ਹੀਆਂ ਜਿਹਦੇ ਵਿੱਚ ਉਹਨਾਂ ਨੇ ਜਿੰਨੇ ਨੁਕਸ ਜਿੰਨੀਆਂ ਘਾਟਾਂ ਹਿੰਦੂਇਜ਼ਮ ਦੀਆਂ ਸੀਗੀਆਂ ਉਹਨਾਂ ਤੇ ਚਰਚਾ ਕਰਵਾਈ ਆ ਬਕਾਇਦਾ। ਉਹ ਪਿੱਛੇ ਨਹੀਂ ਹਟੇ, ਉਹਨਾਂ ਨੇ ਇਹ ਗੱਲ ਲਿਖੀ ਕਿ 2000 ਸਾਲ ਆਪਾਂ ਗੁਲਾਮ ਕਿਉਂ ਰਹੇ ਹਾਂ, ਆਪਾਂ ਇੰਨਾ ਪਛੜੇ ਹੋਏ ਕਿਉਂ, ਆਪਾਂ ਨੂੰ 10 ਬੰਦੇ ਆਉਂਦੇ ਆ ਬਾਹਰਲੇ ਮੁਲਕਾਂ ਦੇ ਛੱਤਰ ਮਾਰ ਕੇ ਮੁਸਲਮਾਨ ਸਾਨੂੰ ਜਿਹੜੇ ਸੀ ਮੂਹਰੇ ਲਾ ਲੈਂਦੇ ਰਹੇ ਆ। ਉਹਨਾਂ ਨੇ ਇਹਦੇ ਉੱਤੇ ਅਨਾਲਿਸਿਸ ਕਰਾਏ, ਵਿਸ਼ਲੇਸ਼ਣ ਕਰਾਏ, ਖੁੱਲ੍ਹ ਕੇ ਗੱਲ ਕਰ ਦਿੱਤੀ। ਫਿਰ ਉਹਨਾਂ ਨੇ ਅਗਲਾ ਪ੍ਰੋਗਰਾਮ ਰੱਖਿਆ ਕਿ ਇੱਕ ਤਾਂ ਜਿਹੜੀਆਂ ਗਲਤ ਚੀਜ਼ਾਂ ਨੇ ਸਾਡੀਆਂ ਉਹਨਾਂ ਦੇ ਉੱਤੇ ਆਪਾਂ ਰੋਕਥਾਮ ਲਾਈਏ, ਉਹ ਘਾਟਾਂ, ਉਹ ਕਮਜ਼ੋਰੀਆਂ, ਉਹ ਔਗਣ ਘਟਾਈਏ ਜਿਨ੍ਹਾਂ ਦੇ ਨਾਲ ਸਾਡਾ ਕੰਮ ਖਰਾਬ ਹੁੰਦਾ, ਉਹ ਚੀਜ਼ਾਂ ਵਧਾਈਏ ਜਿਨ੍ਹਾਂ ਦੇ ਨਾਲ ਸਾਡਾ ਕੰਮ ਬਣਦਾ ਜੀ। ਸੋ RSS ਨੇ ਤੇ ਹੋਰ ਜਿਹੜੀਆਂ ਉਹਨਾਂ ਦੀਆਂ ਧਿਰਾਂ ਨੇ, ਇੱਥੇ ਇੱਕ ਕਿਤਾਬ ਆ ਹਿੰਦੂਇਜ਼ਮ ਧਰਮ ਜਾਂ ਕਲੰਕ, ਉਹਦੇ ਵਿੱਚ ਇੱਕ ਲਾਹੌਰੀ ਰਾਮ ਬਾਲੀ ਨਾਂ ਦੇ ਬੰਦੇ ਤੇ ਇਹਨਾਂ ਨੇ ਕੇਸ ਕਰਤਾ ਸੀ ਜੰਮੂ ਦੇ ਵਿੱਚ। ਉਹਦੇ ਉੱਤੇ ਅਦਾਲਤ ਵਿੱਚ ਕੇਸ ਦੇ ਦੌਰਾਨ ਜਿਹੜਾ ਪੱਖ ਪੇਸ਼ ਕੀਤਾ ਉਹ 'ਚ ਹਿੰਦੂ ਧਰਮ ਦੇ ਸਾਰੇ ਔਗਣ ਨੰਗੇ ਕਰਤੇ। ਇਹਨਾਂ ਨੇ ਗੂਗਲ ਤੇ ਸਰਚ ਮਾਰ ਕੇ ਦੇਖ ਲਓ, ਉਸ ਕਿਤਾਬ ਦਾ ਪੂਰਾ ਮੁਲਾਂਕਣ ਕਰਕੇ ਉਹਦਾ ਮੁਕੰਮਲ ਜਵਾਬ ਤਿਆਰ ਕੀਤਾ ਜਿਹੜਾ ਉਹਨਾਂ ਦੇ ਭਾਈਚਾਰੇ ਨੂੰ ਇਸ ਮੌਕੇ ਇਹ ਕਹਿਣ ਜੋਗਾ ਕਰ ਗਿਆ ਕਿ ਬੇਸ਼ੱਕ ਪਿਛਲੀਆਂ ਸਦੀਆਂ 'ਚ ਇਹ ਗੱਲਾਂ ਗਲਤ ਹੋਈਆਂ ਹੋਣਗੀਆਂ, ਆਪਾਂ ਹੁਣ ਛੱਡ ਦਿੰਦੇ ਹਾਂ। ਉਹ ਹਰ ਉਹ ਚੀਜ਼ ਛੱਡਦੇ ਜਾ ਰਹੇ ਨੇ ਤੇ ਹਰ ਉਹ ਚੀਜ਼ ਅਪਣਾਉਂਦੇ ਜਾ ਰਹੇ ਆ ਜਿਹੜੀ ਉਹਨਾਂ ਨੂੰ ਹਿੰਦੂ ਨੂੰ ਉੱਤੇ ਲੈ ਕੇ ਜਾਵੇ। ਅੱਜ ਦਾ ਹਿੰਦੂ ਯੂਥ ਆਪਣੇ ਬੰਦੇ ਇੱਥੇ ਬੈਠ ਕੇ ਗੱਲਾਂ ਮਾਰੀ ਜਾਣਗੇ, ਉਹ ਜੀ ਗਾਂਧੀ ਨੰਗਾ ਜਿਹਾ ਸੀ, ਉਹ ਜੀ ਬੱਕਰੀ ਰੱਖਦਾ ਸੀ, ਉਹਦੇ ਆਪਾਂ ਖਿੱਲੀ ਉਡਾਉਂਦੇ ਆ। ਪਰ ਆਪਣੇ ਜਿਹੜੇ ਲੀਡਰ ਸੀ ਉਹਨਾਂ ਨੇ ਕੀ ਕੀਤਾ 1947 ਮੌਕੇ ਪੂਰਿਆਂ ਕੱਪੜਿਆਂ ਵਾਲੇ ਸੀ। ਬਲਦੇਵ ਸਿੰਘ ਦੀ ਫੋਟੋ ਦੇਖ ਲਓ, ਉਹ ਬੜਾ ਕੋਟ ਪੈਂਟ ਪਾ ਕੇ ਰੱਖਦਾ ਸੀ। ਪਰ ਜਿਹੜੇ ਨੰਗੇ ਗਾਂਧੀ ਦੀ ਮਜ਼ਾਕ ਉਡਾਉਂਦੇ ਆ ਉਹਦੇ ਨਾਲੋਂ ਆਪਣੇ ਲੀੜੇ ਕੱਪੜਿਆਂ ਵਾਲੇ ਆਪਾਂ ਨੂੰ ਕਿੱਥੇ ਫਸਾ ਕੇ ਚਲੇ ਗਏ। ਉਹਨਾਂ ਦੇ ਨੰਗੇ ਗਾਂਧੀ ਨੇ ਉਹਨਾਂ ਲਈ ਕੀ ਦੇਤਾ ਇਹ ਚਿੰਤਾ ਕਰੋ, ਨਾ ਕਿ ਉਹਦਾ ਮਜ਼ਾਕ ਉਡਾ ਕੇ। ਉਹਨਾਂ ਲਈ ਤਾਂ ਉਹ ਰਾਸ਼ਟਰਪਿਤਾ ਐਵੇਂ ਨਹੀਂ ਬਣਿਆ ਹੈਗਾ। ਉਵੇਂ ਹੀ ਅੱਜ ਆਪਾਂ ਸਾਰੇ ਸਿੱਖ ਜਿਹੜੇ ਲੱਗੇ ਰਹਿੰਦੇ ਆ ਕਿ ਜੀ ਇਹਨਾਂ ਦੇ ਪੱਲੇ ਕੀ ਆ, ਇਹਦਾ ਜੇ ਆ ਉਹ ਆ, ਪਰ ਉਹਨਾਂ ਨੇ ਪੂਰਾ ਪਿਛਲੇ 40-50 ਸਾਲ ਦੇ ਵਿੱਚ ਨੀਤੀਆਂ ਬਣਾ ਕੇ ਆਪਦੀਆਂ ਘਾਟਾਂ ਨੂੰ, ਕਮਜ਼ੋਰੀਆਂ ਨੂੰ, ਆਪਦੇ ਸਾਰੇ ਜਿਹੜੇ ਜਿੱਥੇ ਚੋਰ ਮੋਰੀਆਂ ਜਿੱਥੇ ਸੰਨ ਲੱਗ ਸਕਦੀ ਸੀ ਉਹਨੂੰ ਉਹਨਾਂ ਨੇ ਪੂਰੀ ਤਰ੍ਹਾਂ ਕਿਲਾ ਬੰਦ ਕਰ ਲਿਆ ਆਪਦੇ ਆਪ ਨੂੰ। ਉਹਨਾਂ ਦੀ ਇੱਕ ਕਿਤਾਬ ਆਈ ਆ, ਕਮਾਲ ਦੀ ਕਿਤਾਬ ਆ ਉਹਦਾ ਨਾਮ ਹੈਗਾ ਹਿੰਦੂ ਮਾਨਤਾओं का ਵਿਗਿਆਨਕ ਆਧਾਰ। ਵੀ ਜਿਹੜੀਆਂ ਹਿੰਦੂਆਂ ਦੀਆਂ ਜਿਹੜੀਆਂ ਮਾਨਤਾਵਾਂ ਨੂੰ ਆਪਾਂ ਕਰਮ ਕਾਂਡ ਕਹਿ ਕੇ ਰੱਦ ਕਰਦੇ ਆ ਵੀ ਉਹਨਾਂ ਦਾ ਵਿਗਿਆਨਕ ਆਧਾਰ ਆਹ ਵਾ। ਹੁਣ ਉਹ ਆਪਦੀ ਕਮਿਊਨਿਟੀ ਨੂੰ, ਆਪਦੇ ਭਾਈਚਾਰੇ ਨੂੰ ਦਿਨੋਂ ਦਿਨ ਹਰ ਪੱਖ ਤੋਂ
ਮਜ਼ਬੂਤ ਕਰਕੇ ਅੱਜ ਦਾ ਜਿਹੜਾ ਹਿੰਦੂ ਯੂਥ ਆ ਨਾ ਉਹ ਨਹੀਂ ਰਿਹਾ ਹੈਗਾ ਜਿਹੜਾ ਪਿਛਲੀਆਂ ਸਦੀਆਂ 'ਚ ਹੁੰਦਾ ਸੀ। ਅੱਜ ਦੇ ਹਿੰਦੂ ਯੂਥ ਦੀ ਉਹ ਸਾਰੀ ਸ਼ਕਤੀ ਜਿਹੜੀ ਰਾਮ ਮੰਦਿਰ ਵਰਗੇ ਪ੍ਰੋਜੈਕਟਾਂ ਦੇ ਕੰਮ ਆ ਰਹੀ ਆ, ਉਹੀ ਉਹ ਸ਼ਕਤੀ ਆ ਜਿਹੜੀ ਸਿੱਖਾਂ ਨੂੰ ਇਹ ਜਿਹੜਾ ਲਲਕਾਰਦੀ ਆ ਕਿ ਇਹ ਵਿਸ਼ਨੂੰ ਮੰਦਿਰ ਆ ਤੁਹਾਡਾ ਜਿਹੜਾ ਦਰਬਾਰ ਸਾਹਿਬ ਆ। ਅੱਜ ਦੇ ਹਿੰਦੂ ਦੀ ਅਹਿਮੀਅਤ ਨੂੰ, ਉਹਦੀ ਜਿਹੜੀ ਦੁਸ਼ਮਣ ਦੀ ਵੀ ਹਰ ਚੀਜ਼ ਨੂੰ, ਵਿਰੋਧੀ ਦੀ ਹਰ ਚੀਜ਼ ਨੂੰ ਸਾਨੂੰ ਪਰਖਣਾ ਆਉਣਾ ਚਾਹੀਦਾ। ਤੇ ਸਾਡੀ ਕੌਮ ਦਾ ਕੀ ਹਾਲ ਆ? ਸਾਡੀ ਕੌਮ ਦੇ ਉਹ ਵਿਸ਼ੇ ਜਿਨ੍ਹਾਂ ਉੱਤੇ ਅਸੀਂ ਘਿਰਦੇ ਆ, ਜਿਨ੍ਹਾਂ ਉੱਤੇ ਅਸੀਂ ਉਲਝ ਜਾਂਦੇ ਆ, ਉਹਨਾਂ ਉੱਤੇ ਜੇ ਕੋਈ ਗੱਲ ਕਰਨੀ ਚਾਹਵੇ ਸਾਡੀ ਕੌਮ ਕਹਿੰਦੀ ਆ ਨਹੀਂ ਜੀ ਇਹਨੂੰ ਬੰਦ ਕਰੋ। ਹਿੰਦੂ ਕਹਿੰਦੇ ਆ ਹਰ ਗੱਲ ਤੇ ਚਰਚਾ ਕਰੋ ਤਾਂ ਕਿ ਆਪਾਂ ਗਲਤ ਗੱਲਾਂ ਛੱਡ ਸਕੀਏ, ਚੰਗੀਆਂ ਗੱਲਾਂ ਅਪਣਾ ਸਕੀਏ। ਆਪਣਾ ਕੰਮ ਕੀ ਆ? ਜਿਹੜੇ ਅੱਜ ਆਪਾਂ ਕਹਿੰਦੇ ਆ ਕਿ ਜੀ ਸਾਨੂੰ ਉਹਨਾਂ ਨੇ ਕਿਹਾ ਵੀ ਸਿੱਖ ਲਵ ਕੁਸ਼ ਦੀ ਔਲਾਦ ਆ, ਜਿਨ੍ਹਾਂ ਥਾਵਾਂ ਤੋਂ ਇਹ ਗੱਲਾਂ ਆਉਂਦੀਆਂ ਨੇ ਕਹਿਣ ਲਈ, ਉਹਨਾਂ ਥਾਵਾਂ ਦਾ, ਉਹਨਾਂ ਗ੍ਰੰਥਾਂ ਦਾ ਮੁਲਾਂਕਣ ਕਰਕੇ ਉਹਨਾਂ ਬਾਰੇ ਕੋਈ ਜਵਾਬ, ਸਾਰਥਕ ਜਵਾਬ ਸਾਨੂੰ ਆਪਦੀ ਕੌਮ ਲਈ ਤਿਆਰ ਕਰਨਾ ਪਊਗਾ। ਜੇਕਰ ਅਸੀਂ ਅੱਜ ਤੱਕ ਉਹਨਾਂ ਗੱਲਾਂ ਦੇ ਜਵਾਬ ਆਪਦੀ ਕੌਮ ਨੂੰ ਨਹੀਂ ਦਿੱਤੇ, ਇਸੇ ਕਰਕੇ ਸਾਡੇ ਅੰਦਰ ਜਿਹੜੀ ਆ ਡਿਵੀਜ਼ਨ ਪੈਦਾ ਹੁੰਦੀਆਂ, ਫੁੱਟ ਪੈਦਾ ਹੁੰਦੀ ਆ, ਕਲੈਸ਼ ਪੈਦਾ ਹੁੰਦਾ। ਉਹਨਾਂ ਦੇ ਉੱਤੇ ਸਾਨੂੰ ਹਿੰਦੂਆਂ ਵਾਂਗੂ ਬਹਿ ਕੇ ਚਰਚਾ ਕਰਨੀ ਪਊ, ਚਿੰਤਨ ਕਰਨਾ ਪਊ, ਸਾਂਝੀ ਰਾਏ ਬਣਾਉਣੀ ਪਊਗੀ ਕਿ ਅਸੀਂ ਇਹਨਾਂ ਨੂੰ ਕਿਵੇਂ ਦੇਖਾਂਗੇ। ਫਿਰ ਇਹਦੇ ਵਿੱਚੋਂ ਹੀ ਉਸ ਚੀਜ਼ ਦਾ ਜਵਾਬ ਤਿਆਰ ਹੋਊਗਾ। ਹਿੰਦੂ ਕੀ ਕਰਦਾ, ਇਹਦੇ ਨਾਲੋਂ ਜ਼ਿਆਦਾ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਅਸੀਂ ਕੀ ਕਰਦੇ ਹਾਂ, ਅਸੀਂ ਕੀ ਸੋਚ ਰਹੇ ਹਾਂ। ਕੀ ਅਸੀਂ ਸਿਰਫ ਇਹ ਕਹਿ ਕੇ ਵੀ ਸਾਡੇ ਤੇ ਹਮਲਾ ਹੋ ਗਿਆ ਜੀ, ਹਿੰਦੂ ਐ ਕਰਦਾ ਜੀ, ਹਿੰਦੂ ਨੇ ਬਾਬਰੀ ਮਸਜਿਦ ਢਾਹਤੀ ਜੀ, ਹਿੰਦੂ ਨੇ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਿਰ ਕਹਿਤਾ ਜੀ, ਇਹ ਬੋਲਣ ਦੇ ਨਾਲ ਕੁਝ ਨਹੀਂ ਹੋਣਾ ਹੈਗਾ। ਇਹ ਇਸ ਵੇਲੇ ਪੰਥ ਨੂੰ, ਕੌਮ ਦੀ ਅੱਜ ਦੀ ਨੌਜਵਾਨੀ ਦੇ ਸਾਹਮਣੇ ਇਹ ਸਵਾਲ ਆ, ਕੌਮ ਦੀ ਨੌਜਵਾਨ ਜਿਹੜੀ ਸ਼ਕਤੀ ਆ ਉਹਦੇ ਲਈ ਇਹ ਕੁਐਸਚਨ ਉਹਦੇ ਸਾਹਮਣੇ ਖੜਾ ਹੋ ਚੁੱਕਿਆ ਵਾ ਕਿ ਆਓ ਆਪਦੇ ਪੰਥ ਨੂੰ ਬਚਾ ਲਓ, ਨਹੀਂ ਤਾਂ ਜਿਹੜੇ ਹਿੰਦੂਇਜ਼ਮ ਦਾ ਹਮਲਾ ਉਹ ਬੜਾ ਤੇਜ਼ੀ ਨਾਲ ਸਿਧਾਂਤਕ ਹਮਲਾ ਵੀ ਆ, ਸਰੂਪ ਉੱਤੇ ਹਮਲਾ ਵੀ ਆ, ਹਿਸਟਰੀ ਤੇ ਵੀ ਹਮਲਾ ਵਾ, ਤੁਹਾਡੀ ਹੋਂਦ ਹਸਤੀ ਮੁਕੰਮਲ ਖਤਰੇ 'ਚ। ਸੋ ਜਿਹੜਾ ਹਿੰਦੁਸਤਾਨ ਵਾਲਾ ਏਜੰਡਾ ਲੈ ਕੇ ਅੱਗੇ ਵੱਧ ਰਹੇ ਨੇ, ਹਿੰਦੂ ਰਾਸ਼ਟਰ ਵਾਲਾ ਏਜੰਡਾ ਲੈ ਕੇ ਅੱਗੇ ਵੱਧ ਰਹੇ ਨੇ, ਸਿੱਖਾਂ ਦਾ ਸਿੱਖ ਰਾਸ਼ਟਰ ਵਾਲਾ ਏਜੰਡਾ ਜਿਹੜਾ ਹੈਗਾ ਉਹ ਇੱਕ ਇਹੋ ਜਿਹਾ ਅੰਬਰੇਲਾ ਜਿਹਦੀ ਛਾਂ ਹੇਠਾਂ ਖੜ ਕੇ ਸਾਨੂੰ ਬਹੁਤ ਸਾਰੇ ਤਰ੍ਹਾਂ ਦੇ ਅਲੱਗ-ਅਲੱਗ ਪ੍ਰੋਜੈਕਟ ਲਿਖਣੇ ਪੈਣਗੇ। ਜਿਹੋ ਜਿਹੀ ਕਿਸੇ ਦੀ ਬਿਰਤੀ ਆ, ਹਰੇਕ ਸਿੱਖ ਲਈ ਸਾਨੂੰ ਉਹਦੇ 'ਚ ਕੰਮ ਹੋਣਾ ਚਾਹੀਦਾ। ਹਰੇਕ ਤਰ੍ਹਾਂ ਦਾ, ਹਰੇਕ ਸਿੱਖ ਫਾਈਟਰ ਨਹੀਂ ਹੁੰਦਾ, ਹਰੇਕ ਸਿੱਖ ਰਾਈਟਰ ਨਹੀਂ ਹੁੰਦਾ, ਕੋਈ ਯੋਧਾ ਬਿਰਤੀ ਦਾ ਹੁੰਦਾ, ਉਹਨੂੰ ਉਹੋ ਜਿਹਾ ਕੰਮ ਮਿਲ ਜੇ ਜਿਹੜਾ ਬੋਲ ਕੇ ਕੰਮ ਕਰ ਸਕਦਾ, ਲਿਖ ਕੇ ਕੰਮ ਕਰ ਸਕਦਾ। ਹਰੇਕ ਸਿੱਖ ਲਈ ਸਾਨੂੰ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਦੇ ਲਈ ਹੋਣ, ਤਾਂ ਕਿ ਜਿਹੜਾ ਐਡਾ ਇਹ ਛੋਟੀ ਗੱਲ ਨਹੀਂ ਹੈ। ਸਿੱਖ ਇਹ ਮਤ ਸੋਚਣ ਕਿ ਜੀ ਕੋਈ ਗੱਲ ਨਹੀਂ। ਇਹ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਕੂੜਾ ਕਰਕਟ ਸਮਝਦੇ ਰਹੇ, ਉਹਨਾਂ ਨੇ ਆਪ ਲਿਖ ਕੇ ਕਿਹਾ, ਆ ਕਿਤਾਬ ਪਈ ਆ ਮੇਰੇ ਕੋਲੇ ਵੀ ਆਪਾਂ 2000 ਸਾਲ ਹਾਰਦੇ ਕਿਉਂ ਰਹੇ, ਹਿੰਦੂਆਂ ਨੇ ਆਪ ਲਿਖੀ ਆ ਕਿਤਾਬ। ਉਹਦੇ ਵਿੱਚ ਉਹਨਾਂ ਨੇ ਅਧਿਐਨ ਕਰਕੇ ਉਹ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਕਰਕੇ ਉਹ ਚੀਜ਼ਾਂ ਉਹਨਾਂ ਨੇ ਹੱਲ ਕਰ ਲਈਆਂ ਨੇ ਤੇ ਅਗਲੇ ਜੇਤੂ ਪੋਜੀਸ਼ਨ 'ਚ ਨੇ। ਅੱਜ ਹਿੰਦੂ ਜਿਹੜਾ ਹੈਗਾ ਉਹ ਪੂਰੀ ਇਸ ਬ੍ਰਹਿਮੰਡ ਦੇ ਵਿੱਚ, ਇਸ ਜਿਹੜੇ ਜਿੰਨਾ ਸੰਸਾਰ ਆ, ਇਹਦੇ ਜਿੰਨੇ ਦੁਨੀਆ ਦੇ ਬਾਕੀ ਮੁਲਕ ਨੇ, ਉਹਨਾਂ ਦੇ ਸਾਹਮਣੇ ਬਹੁਤ ਵੱਡੀ ਜਿਹੜੀ ਚੀਜ਼ ਬਣ ਕੇ ਖੜ ਗਿਆ ਵਾ। ਤੋ ਉਹਦੇ ਸਾਹਮਣੇ ਸਿੱਖਾਂ ਨੂੰ ਇਹ ਸੋਚਣ ਦਾ ਵੇਲਾ ਆ ਚੁੱਕਿਆ ਵਾ, ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜੇ ਕਿਤੇ ਕੰਧ ਕਲਾਂ ਨੂੰ ਭੁੱਲ ਭੁਲੇਖੇ ਸਿੱਖ ਹਿੰਦੂ ਦੇ ਕਾਬੂ ਆ ਗਏ, ਉਸ ਟਾਈਮ ਸਵਾਲ ਇਹ ਨਹੀਂ ਹੋਣਾ ਹੈਗਾ ਕਿ ਰਾਜ ਭਾਲ ਕੇ ਆਪਾਂ ਸੱਤਾ 'ਚ ਹਿੱਸਾ ਮਿਲਦਾ ਕਿ ਨਹੀਂ ਮਿਲਦਾ। ਉਦੋਂ ਸਵਾਲ ਇਹ ਹੋਊਗਾ ਕਿ ਆਪਾਂ ਆਪਦੀ ਹੋਂਦ ਹਸਤੀ ਕਿਵੇਂ ਬਚਾਉਣੀ ਹੈ। ਅੱਜ ਸਾਡੇ ਸਾਹਮਣੇ ਇਹ ਸਵਾਲ ਆ ਗਿਆ। ਅੱਜ ਰਾਜ ਭਾਗ ਤਾਂ ਮਿਲ ਸਕਦਾ ਜਿਵੇਂ ਬਾਦਲ ਕੇ ਲਈ ਜਾਂਦੇ ਆ, ਜਾਂ ਕੈਪਟਨ ਅਮਰਿੰਦਰ ਸਿੰਘ ਵੀ ਆਪਦੇ ਆਪ ਨੂੰ ਸਿੱਖ ਕਹਿ ਕੇ ਰਾਜ ਭਾਗ ਲਈ ਜਾਂਦਾ, ਪਰ ਉਹ ਹਿੰਦੂ ਦੀ ਲੱਤ ਹੇਠਾਂ ਦੀ ਨਿੰਘ ਕੇ ਸਿੱਖ ਰੋਹ ਰੀਤਾਂ ਨੂੰ, ਸਿੱਖ ਹੋਂਦ ਹਸਤੀ ਨੂੰ ਪਾਸੇ ਛੱਡ ਕੇ ਹਿੰਦੂ ਦੀ ਜੈ ਜੈਕਾਰ ਕਰਕੇ ਤਾਂ ਰਾਜ ਭਾਗ ਮਾਣਿਆ ਜਾ ਸਕਦਾ, ਪਰ ਆਪਦੇ ਧਰਮ 'ਚ ਪਰਪੱਕ ਰਹਿ ਕੇ ਆਪਦੇ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਕੇ ਰਾਜ ਭਾਗ ਇੱਥੇ ਨਹੀਂ ਮਿਲ ਸਕਦਾ। ਸੋ ਇਸ ਮੌਕੇ ਕੌਮੀ ਤੌਰ ਤੇ ਸੋਚਣ ਦੀ ਲੋੜ ਆ। ਨਿੱਕੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨਾਲੋਂ ਜ਼ਿਆਦਾ ਸਾਨੂੰ ਇਸ ਗੱਲ ਦਾ ਆਪਦਾ ਧਿਆਨ ਲਾਉਣ ਦੀ ਲੋੜ ਆ ਕਿ ਅਸੀਂ ਬਚਣਾ ਕਿਵੇਂ ਆ, ਕਿਉਂਕਿ ਦੁਸ਼ਮਣ ਤਾਂ ਜਿਹੜਾ ਹੈਗਾ ਸਿਰ ਤੇ ਆ ਖੜਿਆ ਜੀ, ਲੜਾਈ ਸਿਰ ਤੇ ਆ ਖੜੀ ਆ। ਤੇ ਜਿੰਨੇ ਆਪਣੀ ਕੌਮ ਦੇ ਵਿੱਚ ਉਹ ਲੋਕ ਨੇ ਜਿਹੜੇ ਬੀਬੇ ਵਾਲਕ ਜਿਹੇ ਬਣ ਕੇ ਆਪਦੇ ਆਪ ਨੂੰ ਸਾਊ ਤੇ ਸ਼ਰੀਫ ਜਿਹੇ ਬਣ ਕੇ ਟਾਈਮ ਲੰਘਾਉਂਦੇ ਰਹੇ ਨੇ, ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣ ਦੀ ਲੋੜ ਆ ਕਿ ਦੁਨੀਆ ਭਰ 'ਚ ਗੱਲ ਕਹੀ ਜਾਂਦੀ ਆ ਕਿ ਜਿਹੜੇ ਲੋਕ ਫਾਈਟਰ ਹੁੰਦੇ ਨੇ, ਯੋਧੇ ਹੁੰਦੇ ਨੇ, ਉਹਨਾਂ ਦੀ ਕਦਰ ਉਦੋਂ ਹੁੰਦੀ ਆ ਜਦੋਂ ਕੋਈ ਦੁਸ਼ਮਣ ਦਰਾਂ ਤੇ ਆ ਕੇ ਖੜ ਜਾਂਦਾ। ਅੱਜ ਸਾਡੀ ਕੌਮ ਨੂੰ ਉਸ ਜੁਝਾਰੂ ਜਿਹੜੀ ਸਿੱਖ ਸੰਘਰਸ਼ ਦੀ ਸ਼ਕਤੀ ਆ ਉਹਨੂੰ ਸਲਾਮ ਕਰਨਾ ਚਾਹੀਦਾ। ਉਹਨਾਂ ਲੋਕਾਂ ਦੀ ਕਦਰ ਕਰਨੀ ਚਾਹੀਦੀ ਆ ਜਿਹੜੇ ਹਿੱਕ ਠੋਕ ਕੇ ਪੰਥਕ ਹਿੱਤ ਲਈ ਬੋਲਦੇ ਆ, ਲਿਖਦੇ ਆ, ਦੁਸ਼ਮਣ ਦੇ ਹਿੱਕ ਤੇ ਚੜ ਕੇ ਨੱਚਦੇ ਆ। ਤੇ ਸਾਡੇ ਬੰਦਿਆਂ ਨੂੰ ਇਹ ਜਿਹੜਾ ਹਿੰਦੂ ਸਿੱਖ ਏਕਤਾ ਵਾਲਾ ਬੁਖਾਰ ਚੜਿਆ ਹੋਇਆ, ਇਹ ਤੋਂ ਆਪਦਾ ਖਹਿੜਾ ਛਡਾਉਣਾ ਚਾਹੀਦਾ। ਤੇ ਨਹੀਂ ਤਾਂ ਉਹ ਲੋਕ ਜਿਹੜੇ ਅੱਜ ਵੀ ਪੰਥਕ ਹਿੱਤਾਂ ਦੀ ਬਚਾਏ ਹਿੰਦੂ ਹਿੱਤਾਂ ਵਿੱਚ
ਭੁਗਤਣ ਦੇ ਲਈ ਬਹਾਨੇ ਟੁੱਚਰਾਂ ਤੇ ਦਲੀਲਾਂ ਕਰਦੇ ਰਹਿਣਗੇ। ਇਹ ਕੌਮ ਦੇ ਦੁਸ਼ਮਣ ਦੇ ਕਹਾੜੇ ਦਾ ਦਸਤਾ ਜਿਹੜੇ ਨੇ ਇਤਿਹਾਸ ਵਿੱਚ ਇਹ ਗਰਦਾਨੇ ਜਾਣਗੇ। ਇਤਿਹਾਸ ਕਿਸੇ ਨੂੰ ਮਾਫ ਨਹੀਂ ਕਰਦਾ ਹੁੰਦਾ। ਇਹ ਕੌਮ ਨੇ ਦੇਖਣਾ, ਹਰੇਕ ਸਿੱਖ ਨੇ ਦੇਖਣਾ ਵੀ ਉਹਨੇ ਕਿੱਧਰ ਭੁਗਤਣਾ। ਜੀ ਬਿਲਕੁਲ ਘੁਮਾਣ ਸਾਹਿਬ, ਸਵਾਲ ਕੁਝ ਹੋਰ ਵੀ ਸੀ, ਗੱਲਾਂ ਵੀ ਹੋਰ ਨੇ ਇਸ ਇਸ਼ੂ ਦੇ ਉੱਤੇ ਆਪਣੇ ਆਗੂਆਂ ਦੀਆਂ ਵੀ ਜਾਂ ਅਦਰਵਾਈਜ਼ ਵੀ, ਪਰ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਤੁਹਾਡੇ ਨਾਲ ਜ਼ਰੂਰ ਰਾਬਤਾ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਵਿਚਾਰਾਂ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਗੱਲਬਾਤ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਕੱਲ੍ਹ ਨੂੰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।